ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਸਾਲ 2024 ਦੀ 27 ਜਨਵਰੀ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਆਈਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨੀਮਾ ਸਹੂਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। MK ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ, ਬੇਕਰਸਫੀਲਡ, ਟੈਂਟਲੂਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200। ਮਿੰਟੂ ਜੀ ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ BSF ਦੇ ਵਧੇ ਅਧਿਕਾਰ ਖੇਤਰ ਤੋਂ। ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ। ਪੰਜਾਬ ਪ੍ਰਸਤ ਲੋਕਾਂ ਨੇ, ਫੈਡਰਲਿਜ਼ਮ ਨੂੰ ਜਾਣਨ ਵਾਲੇ ਲੋਕਾਂ ਨੇ, ਸੰਘੀ ਢਾਂਚੇ ਨੂੰ ਜਾਣਨ ਵਾਲੇ ਲੋਕਾਂ ਨੇ ਇਹਨੂੰ ਪਹਿਲਾਂ ਹੀ ਇਹਦੇ ਤੇ ਕਈ ਤਰ੍ਹਾਂ ਦਾ ਕਿੰਤੂ ਪ੍ਰੰਤੂ ਕੀਤਾ ਸੀਗਾ ਜੀ। ਜੀ ਬਿਲਕੁਲ, ਇਹ 2021 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ। ਉਸ ਵੇਲੇ ਤੁਹਾਨੂੰ ਯਾਦ ਹੀ ਹੋਣਾ ਕਿ ਸਰਕਾਰ ਕਾਂਗਰਸ ਦੀ ਸੀਗੀ। ਬੜਾ ਹਾ ਹੱਲਾ ਹੋਇਆ। ਮੈਨੂੰ ਅੱਜ ਵੀ ਯਾਦ ਹੈ ਕਿ ਜਿਸ ਵੇਲੇ ਇਹ ਰੌਲਾ ਪੈ ਰਿਹਾ ਸੀਗਾ, ਜਿਹੜੀ ਆਪੋਜੀਸ਼ਨ ਸੀਗੀ ਉਸਨੂੰ ਆਮ ਆਦਮੀ ਪਾਰਟੀ ਨੇ ਅਸੈਂਬਲੀ ਦੀ ਕਾਰਵਾਈ ਜਿਹੜੀ ਸੀਗੀ ਉਹ ਛੱਡ ਕੇ ਵਾਕਆਊਟ ਕੀਤਾ ਸੀਗਾ ਇਸ ਮੁੱਦੇ ਤੇ ਜੀ ਕਿ ਜਿਹੜੀ ਉਸ ਵੇਲੇ ਦੀ ਕਾਂਗਰਸ ਸਰਕਾਰ ਹੈ, ਤਤਕਾਲੀ ਕਾਂਗਰਸ ਸਰਕਾਰ ਹੈ, ਕਿ ਉਹ ਪੰਜਾਬ ਦੇ ਹਿੱਤਾਂ ਦੀ ਰਾਖੀ ਸੁਹਿਰਦ ਢੰਗ ਦੇ ਨਾਲ ਨਹੀਂ ਕਰ ਪਾ ਰਹੀ। ਤਾਂ ਇਹ 50 ਕਿਲੋਮੀਟਰ ਦਾ ਇਜ਼ਾਫਾ ਕੀਤਾ ਗਿਆ ਸੀਗਾ ਕੌਮਾਂਤਰੀ ਸਰਹੱਦ ਤੇ, ਜਿਹੜਾ ਉਹਦਾ ਅਧਿਕਾਰ ਖੇਤਰ ਹੈ BSF ਦਾ। ਉਸ ਤੋਂ ਬਾਅਦ ਇਹ ਸਾਰਾ ਕੁਝ ਚੱਲਿਆ। ਵੈਸੇ ਇਹਨਾਂ ਨੇ ਕੁਝ ਹੋਰ ਸਟੇਟਾਂ ਦਾ ਵੀ ਜ਼ਿਕਰ ਕੀਤਾ ਕਿ ਬਈ ਦੂਸਰੀਆਂ ਸਟੇਟਾਂ ਅਸੀਂ ਜਿਹੜੀਆਂ ਉਹਦੇ ਵਿੱਚ ਵੀ ਵਧਾਇਆ ਹੈ ਤੇ ਇਹਦੇ ਨਾਲ ਪੰਜਾਬ ਪੁਲਿਸ ਦੇ ਅਧਿਕਾਰ ਖੇਤਰ 'ਚ ਕੋਈ ਦਖਲ ਨਹੀਂ ਹੋਏਗਾ। ਸੋ ਇਹ ਸਾਰੀਆਂ ਚੀਜ਼ਾਂ ਸੀ। ਉਸ ਵੇਲੇ ਆਮ ਆਦਮੀ ਪਾਰਟੀ ਵਿਰੋਧੀ ਧਿਰ 'ਚ ਹੋ ਕੇ ਇਹਦਾ ਖਾਸਾ ਵਿਰੋਧ ਕਰਦੀ ਸੀ, ਪਰ ਜਦੋਂ ਸੱਤਾਧਾਰੀ ਹੋਏ ਤਾਂ ਕੋਈ ਇਸ ਮੁੱਦੇ ਤੇ ਇਹਨਾਂ ਨੇ ਖਾਸ ਗੱਲ ਨਹੀਂ ਕੀਤੀ। ਸਮਾਂ ਦੀ ਤੁਸੀਂ ਦੇਖਿਆ ਹੋਣਾ, ਭਗਵੰਤ ਮਾਨ ਜੀ BSF ਦੇ ਉੱਚ ਅਧਿਕਾਰੀਆਂ ਦੇ ਨਾਲ ਮੁਲਾਕਾਤ ਵੀ ਕਰਦੇ ਆ। ਇਸ ਤੋਂ ਇਲਾਵਾ ਇਹਨਾਂ ਨੇ ਬਹੁਤ ਵਾਰੀ ਕਿਹਾ ਕਿ ਜੀ ਸਾਡਾ 532 ਕਿਲੋਮੀਟਰ ਦਾ ਬਾਰਡਰ ਲੱਗਦਾ ਹੈ, ਸਾਡਾ ਸੈਂਸਿਟਿਵ ਏਰੀਆ ਹੈ ਵਗੈਰਾ ਵਗੈਰਾ। ਉਹ ਸਾਰੀਆਂ ਗੱਲਾਂ ਸਿਆਸੀ ਤੌਰ ਤੇ ਵੀ ਇਹਨਾਂ ਨੇ ਕਹੀਆਂ ਨੇ, ਪਰ ਕਦੇ ਬਹੁਤਾ ਖੁੱਲ ਕੇ ਨਹੀਂ ਬੋਲੇ। ਇਹਦੇ ਤੇ ਬੋਲਣਾ ਹੀ ਉਹਨਾਂ ਨੇ ਬੰਦ ਕਰ ਦਿੱਤਾ। ਪਰ ਇਹ ਜਿਹੜੀ ਚਰਚਾ ਇਸ ਕਰਕੇ ਹੈ ਪ੍ਰਵੀਨ ਜੀ, ਕਿਉਂਕਿ ਉਸ ਵੇਲੇ ਦੀ ਸਰਕਾਰ, ਜਿਹੜੀ ਤਤਕਾਲੀ ਸਰਕਾਰ ਸੀਗੀ, ਉਹਨੇ ਇੱਕ ਪਟੀਸ਼ਨ ਪਾਈ ਹੋਈ ਸੀਗੀ ਸੁਪਰੀਮ ਕੋਰਟ 'ਚ। ਜੀ ਮਤਲਬ ਕਿ ਸੁਪਰੀਮ ਕੋਰਟ ਦੇ ਵਿੱਚ ਕਾਂਗਰਸ ਸਰਕਾਰ ਨੇ ਇਹ ਮਾਮਲਾ ਜਿਹੜਾ ਚੁਣੌਤੀ ਦੇ ਤੌਰ ਤੇ ਉੱਥੇ ਖੜਿਆ ਸੀਗਾ। ਤਾਂ ਉਹਦੇ ਵਿੱਚ ਹੁਣ ਸੁਪਰੀਮ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਗੱਲਬਾਤ ਕਰਕੇ, ਮਤਲਬ ਕਿ ਜੋ ਵੀ ਮਸਲਾ ਹੈ ਕਿ ਜਿੱਥੋਂ ਤੁਸੀਂ ਦੇਖੋ ਆਪਸ ਦੇ ਵਿੱਚ, ਉਹ ਕਿਹਾ ਤੇ ਅਗਲੀ ਜਿਹੜੀ ਸੁਣਵਾਈ ਆ ਹੁਣ ਪਾ ਦਿੱਤੀ ਆ। ਮਤਲਬ ਕਿ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਪਹਿਲਾਂ ਤਾਂ ਕਿਹਾ ਕਿ ਹਾਂ ਭਾਈ ਗੱਲਬਾਤ ਜਿਹੜੀ ਹੈ ਕਰੋ ਤੁਸੀਂ ਆਪਸ ਦੇ ਵਿੱਚ। ਚਲੋ ਗੱਲਬਾਤ ਫਿਰ ਕੀ ਹੋਣੀ ਸੀ ਆਪਾਂ ਨੂੰ ਪਤਾ ਹੀ ਆ। ਤਾਂ ਫਿਰ ਹੁਣ 2 ਹਫ਼ਤਿਆਂ 'ਚ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਕੇਂਦਰ ਤੋਂ ਜਵਾਬ ਮੰਗ ਲਿਆ, ਮਤਲਬ ਕਿ ਸਮੀਖਿਆ ਕੀਤੀ ਜਾਵੇਗੀ। ਇਹ ਇੱਕ ਵੱਡੀ ਖਬਰ ਆ ਕਿ ਪੁਨਰ ਸਮੀਖਿਆ, ਜਿਸਨੂੰ ਆਪਾਂ ਨਜ਼ਰਸਾਨੀ ਕਹਿੰਦੇ ਆ, ਕਿ ਇੱਕ ਵਾਰੀ ਕੀਤੀ ਜਾਏਗੀ ਕਿ ਕੀ ਇਸ ਤਰ੍ਹਾਂ ਪੰਜਾਬ ਦੇ ਅਧਿਕਾਰਾਂ 'ਚ ਦਖਲ ਹੈ ਜਾਂ ਨਹੀਂ। ਜਿਸ ਤਰ੍ਹਾਂ ਤੁਸੀਂ ਫੈਡਰਲਿਜ਼ਮ ਦੀ ਗੱਲ ਕੀਤੀ, ਸੰਘੀਵਾਦ ਦੀ ਗੱਲ ਕੀਤੀ, ਤਾਂ ਇਹ ਸੰਘੀ ਢਾਂਚਾ ਜਿਹੜਾ ਤੁਹਾਨੂੰ ਪਤਾ ਹੀ ਹੈ, ਵੈਸੇ ਹੀ ਉਹਦੀ ਸੰਘੀ ਅੱਜ ਕੱਲ ਬਹੁਤ ਕੁੱਟੀ ਹੋਈ ਆ, ਤਾਂ ਉਹਦੇ ਤੇ ਹੁਣ ਚਰਚਾ ਹੋਵੇਗੀ। ਤਾਂ ਦੇਖਦੇ ਆ, ਇਹ ਇੱਕ ਮਹੱਤਵਪੂਰਨ ਕਾਨੂੰਨੀ ਲੜਾਈ ਜਿਹੜੀ ਹੈ ਉਹ ਸਾਨੂੰ ਸੁਪਰੀਮ ਕੋਰਟ 'ਚ ਵੇਖਣ ਨੂੰ ਮਿਲੇਗੀ। ਤਾਂ ਇਹ ਕੇਸ ਜਿਹੜਾ ਸੀਗਾ ਉਹ ਬੇਸਿਕਲੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਤਤਕਾਲੀ ਕਾਂਗਰਸ ਸਰਕਾਰ ਨੇ ਹੀ ਸੁਪਰੀਮ ਕੋਰਟ ਦੇ ਵਿੱਚ ਲਿਆਂਦਾ ਸੀ। ਜੀ ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ। ਕੇਂਦਰੀ ਸਕੀਮਾਂ ਉਲਟਾ ਕਹਿੰਦੇ ਹੁਣ ਬੋਝ ਬਣ ਚੁੱਕੀਆਂ ਨੇ ਸਟੇਟਾਂ ਦੇ ਉੱਪਰ। ਇਹਦੇ ਵਿੱਚ
ਮਸਲਾ ਕੀ ਹੈ ਪ੍ਰਵੀਨ ਜੀ ਕਿ ਕੇਂਦਰ ਸਰਕਾਰ ਜੀ। ਵੈਸੇ ਤੇ ਨਾ ਪਿਛਲੇ ਦਿਨੀ ਇੱਕ ਬਹੁਤ ਵੱਡੀ ਸਟੋਰੀ ਛਾਇਆ ਹੋਈ ਸੀਗੀ ਅਲ ਜਜ਼ੀਰਾ ਦੇ ਵਿੱਚ, ਕਿਉਂਕਿ ਇੱਥੋਂ ਦਾ ਜਿਹੜਾ ਮੀਡੀਆ ਉਹ ਤੇ ਕਹਿ ਲਓ ਕਿ ਰੀੜ ਦੀ ਹੱਡੀ ਆਪਦੀ ਤੁੜਵਾ ਬੈਠਾ, ਉਹਦੇ ਵਿੱਚ ਅੱਜ ਕੱਲ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੇਖਣ ਨੂੰ ਨਹੀਂ ਮਿਲਦੀਆਂ। ਜੀ ਜੀ ਅਲ ਜਜ਼ੀਰਾ ਨੇ ਜਿਹੜੀ ਉਹ ਰਿਪੋਰਟ ਛਾਪੀ ਸੀਗੀ, ਉਸ ਰਿਪੋਰਟ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀਗਾ ਕਿ 2014 ਦੇ ਵਿੱਚ ਜਦੋਂ ਮੋਦੀ ਸਾਹਿਬ ਬਣੇ ਨੇ ਪ੍ਰਧਾਨ ਮੰਤਰੀ, ਉਸ ਵੇਲੇ ਇਹਨਾਂ ਨੇ ਜਦੋਂ ਉੱਥੇ ਵਿੱਤ ਕਮਿਸ਼ਨ ਬੈਠਾ ਸੀ, ਸ਼ਾਇਦ 14ਵਾਂ, ਜੀ ਉਸਨੇ ਕਿਹਾ ਸੀਗਾ, ਸਿਫਾਰਸ਼ਾਂ ਕੀਤੀਆਂ ਸੀਗੀਆਂ ਕਿ ਕੇਂਦਰ ਦੀ ਜਿਹੜੀ ਗ੍ਰਾਂਟ ਆ ਉਹਦਾ ਹਿੱਸਾ 32 ਤੋਂ ਵਧਾ ਕੇ 42% ਕੀਤਾ ਜਾਵੇ। ਹੁਣ ਤੁਹਾਨੂੰ ਪਤਾ ਜਿਹੜਾ ਵਿੱਤ ਕਮਿਸ਼ਨ ਆ ਉਹ ਇੱਕ ਆਪਣੇ ਆਪ ਦੇ ਵਿੱਚ ਖੁਦ ਮੁਖਤਿਆਰ ਸੰਸਥਾ ਹੈ। ਤੁਸੀਂ ਉਹਦੀ ਕੋਈ ਵੀ ਦਿੱਤੀ ਸਲਾਹ ਰੱਦੀ ਦੀ ਟੋਕਰੀ 'ਚ ਤੇ ਸੁੱਟ ਸਕਦੇ ਹੋ, ਪਰ ਉਹਦੀ ਬਾਂਹ ਨਹੀਂ ਮਰੋੜ ਸਕਦੇ, ਪ੍ਰਧਾਨ ਮੰਤਰੀ ਹੋ ਕਰ ਵੀ। ਜੀ ਅੱਛਾ, ਹੋਇਆ ਕਿ ਪ੍ਰਧਾਨ ਮੰਤਰੀ ਨੇ, ਜਿਹੜੇ ਰੈਡੀ ਸਾਹਿਬ ਹੁੰਦੇ ਸਨ ਉਸ ਵੇਲੇ ਵਿੱਤ ਕਮਿਸ਼ਨ ਦੇ ਕਹਿ ਲਓ ਚੇਅਰਮੈਨ, ਹੈਡ, ਉਸ ਵੇਲੇ ਦਬਾਅ ਪਾਉਣ ਦਾ ਯਤਨ ਕੀਤਾ ਕਿ ਤੁਸੀਂ 32 ਤੋਂ ਵਧਾ ਕੇ 33-34 ਕਰ ਲਓ, 42 ਨਹੀਂ, ਅਸੀਂ ਇਹ ਨਹੀਂ ਚਾਹਾਂਗੇ, ਤੁਸੀਂ ਸਲਾਹ ਜਿਹੜੀ ਹੈ ਉਹ 33 ਕੋ ਦੇ ਦਿਓ, ਸਿਫਾਰਿਸ਼ 33 ਦੀ। ਠੀਕ ਹੈ। ਉਹਨੇ ਜਿਹੜੇ ਬੰਦੇ ਨੇ ਸੁਨੇਹਾ ਭੇਜਿਆ ਸੀਗਾ ਉਹ ਨੀਤੀ ਆਯੋਗ ਦਾ, ਉਹਨੇ ਹੀ ਇਸ ਸਟੋਰੀ ਨੂੰ ਬਾਅਦ ਦੇ ਵਿੱਚ ਲੀਕ ਕੀਤਾ ਹੈ। ਜੀ, ਨੀਤੀ ਆਯੋਗ ਦਾ ਜਿਹੜਾ ਮਤਲਬ ਕਿ ਉਸ ਵੇਲੇ ਹੈਗਾ ਸੀ ਕਰਤਾ ਧਰਤਾ ਸੁਬਰਾਮਨੀਅਮ, ਉਹਨੇ ਜਾ ਕੇ ਜਦੋਂ ਰੈਡੀ ਸਾਹਿਬ ਨੂੰ ਕਿਹਾ, ਰੈਡੀ ਬਹੁਤ ਇਮਾਨਦਾਰ ਅਫਸਰ ਸਨ, ਉਹਨੇ ਆਖਿਆ ਕਿ ਬਈ ਆਪਣੇ ਬੌਸ ਨੂੰ ਕਹਦੇ ਮੈਂ ਸੰਵਿਧਾਨ ਦੀ ਸਹੁੰ ਚੁੱਕੀ ਆ, ਕੋਈ ਇਹਦੇ ਸਿਰ ਦੀ ਸਹੁੰ ਨਹੀਂ ਚੁੱਕੀ ਮੈਂ। ਅੱਛਾ, ਤੇ ਕਮਾਲ ਦੀ ਗੱਲ ਵੇਖੋ, ਐਡੀ ਬੇਸ਼ਰਮੀ ਹੁੰਦੀ ਹੈ ਸਿਆਸਤਦਾਨਾਂ ਦੇ ਵਿੱਚ। ਜਦੋਂ ਬਜਟ ਪੇਸ਼ ਕੀਤਾ ਗਿਆ ਤਾਂ ਉਸ ਵੇਲੇ ਨਰਿੰਦਰ ਮੋਦੀ ਬਹੁਤ ਬੇਸ਼ਰਮੀ ਨਾਲ ਆਖਣ ਲੱਗੇ, ਮੈਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਹੀ ਕਿਤੇ ਨਾ ਕਿਤੇ ਲੀਕ ਲਾਉਣ ਵਾਲੀ ਗੱਲ ਆ। ਪ੍ਰਧਾਨ ਮੰਤਰੀ ਕਹਿੰਦੇ ਕਿ ਵਿੱਤ ਕਮਿਸ਼ਨ ਦੇ ਵਿੱਚ ਕੁਛ ਨਾ ਕੁਛ ਮਤਭੇਦ ਸੀ, ਮੈਂ ਕਹਿ ਕੇ ਇਹ 42% ਕਰਵਾ ਲਿਆ। ਅੱਛਾ, ਲੋਕ ਸਭਾ ਦੇ ਵਿੱਚ। ਅੱਛਾ, ਕਮਾਲ ਦੀ ਗੱਲ ਹੈ ਕਿ ਜਦੋਂ ਇਹ ਕੰਪੇਨ ਦੇ ਵਿੱਚ ਸਨ, ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਤੇ ਉਦੋਂ ਕਹਿੰਦੇ ਹੁੰਦੇ ਸਨ ਕਿ ਕੇਂਦਰੀ ਗ੍ਰਾਂਟ ਜਿਹੜੀ ਆ ਉਹ 60% ਘੱਟੋ ਘੱਟ ਹੋਣੀ ਚਾਹੀਦੀ ਆ। ਤੇ ਤੁਸੀਂ ਵੇਖ ਲਓ ਦੋਹਰਾ ਪੈਮਾਨਾ। ਤਾਂ ਹੁਣ ਕੀ ਹੋ ਰਿਹਾ, ਇੱਕ ਇਹਦੇ ਵਿੱਚੋਂ ਆਪਾਂ ਇੱਕ ਅੰਕੜਾ ਲੈਂਦੇ ਆ ਜਿਹੜਾ ਬੜਾ ਹੈਰਾਨ ਕਰਦਾ ਕਿ ਜਿਵੇਂ ਹੁਣ ਆਪਾਂ ਦੂਰ ਨਾ ਜਾਈਏ, NHA ਦੀ ਹੈ ਜਿਹੜੀ ਸਾਰੀ ਕਹਾਣੀ, ਉਹਦੇ ਵਿੱਚ ਕੀ ਹੈ, ਨੈਸ਼ਨਲ ਹੈਲਥ ਹੈ ਨਾ ਜਿਹੜਾ, ਉਹਦੀ ਸਾਰੀ ਕਹਾਣੀ ਆਪਾਂ ਹਾਂਜੀ, ਉਹਦੇ ਵਿੱਚ ਇੱਕ ਹੈਗੀ ਆ ਜਿਵੇਂ 5 ਲੱਖ ਰੁਪਏ ਤੱਕ ਦੇ ਇਲਾਜ ਦੀ ਗਰੰਟੀ ਜੀ, ਉਹਨੂੰ ਕਹਿ ਦਿੰਦੇ ਆ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ PMJ। ਠੀਕ ਹੈ ਜੀ। ਇਹਦੀ ਜਿਹੜੀ ਮਤਲਬ ਕਿ ਹੈਗੀ ਆ ਇਲਾਜ ਦੀ ਰਾਸ਼ੀ, ਉਹ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕਰਨ ਦੇ ਪ੍ਰਪੋਜ਼ਲ ਤੇ ਵੀ ਕੰਮ ਚੱਲ ਰਿਹਾ। ਹੁਣ ਜਦੋਂ ਇਹ ਕਰਨ ਦਾ ਚੱਲ ਰਿਹਾ ਕੰਮ, ਤੇ ਕੁਝ ਰਾਜਾਂ ਨੇ ਇਹਦੇ ਤੇ ਚਿੱਠੀ ਲਿਖੀ ਆ। ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਜਿਹੜੀ ਮਤਲਬ ਕਿ ਝੋਲਿਆ ਕਿ ਯੋਜਨਾ ਤੇ 60 ਤੋਂ 70% ਖਰਚ ਰਾਜ ਸਰਕਾਰਾਂ ਨੂੰ ਕਰਨਾ ਪੈ ਰਿਹਾ ਹੈ, ਜਿਹੜੀਆਂ ਰਾਜ ਸਰਕਾਰਾਂ ਨੇ ਉਹਨਾਂ ਨੂੰ ਕਰਨਾ ਪੈ ਰਿਹਾ। ਇਸ ਵਜ੍ਹਾ ਨਾਲ ਜਿਹੜਾ ਇਹ ਕੇਂਦਰ ਦਾ ਸਪਾਂਸਰਡ ਪ੍ਰੋਗਰਾਮ ਹੈ ਵੀ ਇਹ ਤਾਂ ਸਾਡੇ ਤੇ ਉਲਟਾ ਵਿੱਤੀ ਬੋਝ ਬਣ ਗਿਆ। ਹੁਣ ਹੋਇਆ ਕੀ ਆ ਕਿ ਸ਼ੁਰੂਆਤ ਦੇ ਦੌਰ ਦੇ ਵਿੱਚ ਪ੍ਰਵੀਨ ਜੀ, ਕੇਂਦਰ ਸਰਕਾਰ ਨੇ ਮਾਹਰਾਂ ਦੇ ਅਧਿਐਨ ਦੇ ਆਧਾਰ ਤੇ ਪ੍ਰਤੀ ਪਰਿਵਾਰ ਜਿਹੜਾ ਸੀਗਾ 5 ਲੱਖ ਦਾ ਬੀਮਾ ਕਵਰ ਜੋ ਹੁੰਦਾ ਹੈ, ਉਹਦਾ ਪ੍ਰੀਮੀਅਮ ਜਿਹੜਾ ਸੀਗਾ ਉਹ 1052 ਰੁਪਏ ਤੈਅ ਕੀਤਾ। ਕੇਂਦਰ ਨੇ ਉਹਦੇ ਚ ਆਪਣੀ ਹਿੱਸੇਦਾਰੀ 60% ਦੇ ਦਿੱਤੀ ਤੇ ਠੀਕ ਹੋ ਗਿਆ, ਮਤਲਬ ਕਿ ਕਹਿ ਲਓ ਕਿ 630 ਰੁਪਏ ਦਿੰਦਾ ਜੀ। ਹੁਣ ਪ੍ਰੀਮੀਅਮ ਜਿਹੜਾ ਕਰੀਬ 2000 ਰੁਪਏ ਪਹੁੰਚ ਗਿਆ, ਉਹ ਵੱਧ ਗਿਆ। ਇਹਦੇ ਚ 75% ਰਕਮ ਹੁਣ ਰਾਜ ਸਰਕਾਰਾਂ ਦੀ ਜਿਹੜੀ ਆ ਨਾ ਉਹ ਹੁਣ ਲੱਗ ਪਈ ਜਾਣ ਲੱਗ ਪਈ। ਜਿਵੇਂ ਆਪਾਂ ਇੱਕ ਅੰਕੜਾ ਚੁੱਕੀਏ ਵੀ ਪੰਜਾਬ ਦਾ, ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ ਦਾ ਹੀ, ਆਪਾਂ ਆਪਦੇ ਪੰਜਾਬ ਤੇ ਹੀ ਕੇਂਦਰਿਤ ਰਹਿੰਦੇ ਹਾਂ, ਪੰਜਾਬ ਦਾ ਜਾ ਰਿਹਾ 271 ਕਰੋੜ ਰੁਪਈਆ ਤੇ ਕੇਂਦਰ ਦੀ ਹਿੱਸੇਦਾਰੀ ਹੈ ਮਹਿਜ਼ 105 ਕਰੋੜ ਦੀ
ਦੇਖ ਲਓ ਤੁਸੀਂ। ਮਤਲਬ ਕਿ ਤੁਸੀਂ ਲਾ ਲਓ ਕਿ ਹੂੰ। ਦੁੱਗਣੇ ਤੋਂ ਵੀ ਜ਼ਿਆਦਾ ਫਰਕ ਹੋ ਗਿਆ ਨਾ, ਜੀ, 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 ਦੁੱਗਣੇ ਬਿਲਕੁਲ। ਤੋਂ ਵੀ। ਹੂੰ, ਜਿਵੇਂ ਆਂਧਰਾ ਦਾ ਅੰਕੜਾ ਲੈ ਲਈਏ, ਉੱਥੇ ਜਾ ਰਿਹਾ 2950 ਠੀਕ ਹੈ ਜੀ। ਸਟੇਟ ਦਾ, ਹੂੰ, ਤੇ ਕੇਂਦਰ ਦੀ ਹਿੱਸੇਦਾਰੀ ਹੈ ਮਹਿਜ਼ 388 ਕਰੋੜ ਦੀ। ਹੂੰ, ਮੋਦੀ ਸਾਹਿਬ ਦੇ ਰਾਜ ਦਾ ਵੀ ਅੰਕੜਾ ਆਈਓ ਆ, ਠੀਕ ਜੇ ਹੈ। ਉਹਨਾਂ ਦੇ ਰਾਜ ਦਾ ਲਈਏ 2950 ਕਰੋੜ ਰੁਪਈਆ ਜਿਹੜਾ ਹੈ ਉਹ ਰਾਜ ਸਰਕਾਰ ਦੇ ਰਹੀ ਹੈ, ਤੇ 314 ਕੇਂਦਰ ਕਰੋੜ ਰੁਪਈਆ ਦੇ ਰਿਹਾ। ਹੂੰ, ਰਾਜਸਥਾਨ ਦੀ ਵੀ ਇਹੋ ਕਹਾਣੀ ਹੈ, 1306 ਕਰੋੜ ਜਾ ਰਿਹਾ ਹੈ ਹੂੰ, ਉਹਨਾਂ ਦੇ ਆਪਦੇ ਕੋਲ, ਤੇ 419 ਕਰੋੜ ਰੁਪਈਆ ਜਿਹੜਾ ਹੈ ਉਹ ਦੇ ਰਹੀ ਹੈ ਸਿਰਫ ਕੇਂਦਰ ਸਰਕਾਰ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਵੇਂ ਰਗੜੇ ਜਾ ਰਹੇ ਆ ਰਾਜ। ਜੀ, ਜੀ। ਸੰਘੀ ਢਾਂਚੇ ਦੀ ਗੱਲ ਕੀਤੀ ਆਪਾਂ, ਤਾਂ ਸੰਘੀ ਢਾਂਚੇ ਦੀ ਹੀ ਆਪਾਂ ਜੇ ਗੱਲ ਕਰੀਏ ਤਾਂ ਫਰਜ਼ ਤੇ ਇਹ ਬਣਦਾ ਹੈ ਨਾ ਕਿ ਕੇਂਦਰ ਸਰਕਾਰ ਵੱਧ ਤੋਂ ਵੱਧ ਪੈਸਾ ਦੇਵੇ। ਪੈਸਾ ਦੇਵੇ। ਬਹੁਤ ਕਮਾ ਰਹੇ ਆ। ਜੀ, ਜੀ, ਬਿਲਕੁਲ। ਮੋਦੀ ਸਰਕਾਰ ਨੇ ਤਾਂ ਕਰਜ਼ਾ ਚੁੱਕਣ ਵਾਲੀ ਕੋਈ ਕਸਰ ਹੀ ਨਹੀਂ ਛੱਡੀ। ਹੂੰ, ਇੰਨਾ ਕਰਜ਼ਾ ਹੈ ਕਿ 70 ਤੱਕ ਲਾਉਂਦਿਆਂ ਮਤਲਬ ਕਿ ਮੁੜਕਾ ਆਉਣ ਲੱਗ ਪੈਣਾ ਮੁਲਕ ਨੂੰ। ਹੂੰ, ਬਾਉਂਡ ਦੀ ਇਹਨਾਂ ਨੇ ਮਿਆਦ ਵੀ ਤੁੜਵਾ ਦਿੱਤੀ। ਚਲੋ ਇਹ ਆਪਣਾ ਵਿਸ਼ਾ ਨਹੀਂ ਹੈ, ਆਪਣਾ ਮੌਜੂ ਨਹੀਂ ਹੈ, ਆਪਾਂ ਇਹਦੇ ਤੇ ਕੇਂਦਰਿਤ ਰਹੀਏ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਿਵੇਂ ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰੀਮੀਅਮ ਵਗੈਰਾ ਵਧਾਉਣੇ ਹੋ, ਤਾਂ ਤੁਹਾਨੂੰ ਆਪਣਾ ਹਿੱਸਾ ਜਿਹੜਾ, ਆਪਣੀ ਹਿੱਸੇਦਾਰੀ ਉਹ ਵਧਾਉਣ ਦੀ ਜ਼ਰੂਰਤ ਆ। ਜੀ, ਜੀ। ਜੀਐਸਟੀ ਦੇ ਰਾਹੀਂ ਤੁਸੀਂ ਐਡੀ ਕਲੈਕਸ਼ਨ ਤਕੜੀ ਕਰ ਰਹੇ ਹੋ, ਗੱਲਾਂ ਹੀ ਛੱਡ ਤੇਲ ਦਿਓ। ਤੋਂ ਕਮਾਈ ਫਿਰ ਕਰ ਮੈਂ ਤੁਹਾਨੂੰ ਦੱਸਿਆ ਸੀਗਾ ਕੰਪਨਸੇਸ਼ਨ ਜਿਹੜਾ ਸੀਗਾ ਇਹਨਾਂ ਨੇ ਦੇਣਾ ਸੀਗਾ, ਸੈਸ ਲਾਏ ਸਨ ਲਗਜ਼ਰੀ ਆਈਟਮਾਂ ਤੇ। ਉਹ ਹੁਣ ਕੰਪਨਸੇਸ਼ਨ ਤਾਂ ਜੀਐਸਟੀ ਦਾ ਦਿੱਤਾ ਇਹਨਾਂ ਨੇ 17 ਤੋਂ 22 ਤੱਕ। ਯਾਦ ਹੈ ਨਾ, ਮਾਨ ਸਰਕਾਰ ਬਣੀ ਸੀ ਤੇ ਨਾਲ ਦੀ ਨਾਲੇ ਬੰਦ ਹੋ ਗਿਆ। ਤਾਂ ਉਹ ਪਰ ਜਿਹੜਾ ਪੈਸਾ ਇਕੱਠਾ ਕਰਨਾ ਹੈ ਪ੍ਰਵੀਨ ਜੀ, ਉਹਦੀ ਮਿਆਦ 26 ਤੱਕ ਹੈ। ਉਹ ਕਰਦੇ ਹੀ ਰਹਿਣਾ। ਯਾਨੀ ਉਹਦੇ ਚੋਂ ਵੀ ਇਹਨਾਂ ਨੇ ਜਿਹੜਾ ਕਰਜ਼ਾ ਜਾਂ ਕੰਪਨਸੇਸ਼ਨ ਦੀ ਸਾਰੀ ਰਕਮ ਕੱਢ ਕੇ 2,01,000 ਕਰੋੜ ਰੁਪਈਆ ਐਕਸਟਰਾ ਕਮਾ ਲੈਣਾ। ਕੇਂਦਰ ਨੇ ਰਾਜਾਂ ਨੂੰ ਦੁੱਕੀ ਨਹੀਂ ਦੇਣੀ। ਸੋ ਇਹ ਚੀਜ਼ ਆ ਕਿ ਆਯੁਸ਼ਮਾਨ ਸਕੀਮ ਬਹੁਤ ਵਧੀਆ। ਮੈਂ ਕਹਾਂ ਜਿਵੇਂ ਇੱਧਰ ਅਮਰੀਕਾ 'ਚ ਚੱਲਦੇ ਆ ਹੈਲਥ ਕੇਅਰ ਵਗੈਰਾ, ਹੋਰ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਹੈਲਥ ਨਾਲ ਜੁੜੇ ਸਿਸਟਮ ਨੇ, ਠੀਕ ਹੈ, ਹਾਂਜੀ, ਅੱਡੋ ਅੱਡ ਨੇ। ਤਾਂ ਉਹ ਮਾੜਾ ਨਹੀਂ ਹੈ, ਮੈਂ ਕਹੂੰਗਾ ਮਾੜਾ ਨਹੀਂ ਹੈ। ਗਰੀਬ ਨੂੰ ਵਧੀਆ ਧੱਕਾ ਲੱਗ ਜਾਂਦਾ ਹੈ ਕਿਸੇ ਔਖੇ ਵੇਲੇ, ਪਰੰਤੂ ਇਹ ਆ ਕਿ ਰਾਜ ਸਰਕਾਰਾਂ ਤੇ ਇਹਦਾ ਬੋਝ ਜਿਹੜਾ ਬਹੁਤ ਜ਼ਿਆਦਾ ਨਹੀਂ ਪਾਇਆ ਜਾਣਾ ਚਾਹੀਦਾ। ਨਹੀਂ ਤਾਂ ਰਾਜ ਸਰਕਾਰਾਂ ਫਿਰ ਤੁਹਾਨੂੰ ਪਤਾ ਭੱਜ ਨਿਕਲਣਗੀਆਂ। ਜੀ, ਜੀ। ਤੇ ਮਿੰਟੂ ਜੀ, ਉਹ ਬਿਲਕੁਲ 2-3 ਜ਼ਰਗੇ ਬੜੇ ਨੇ ਸਰਕਾਰ ਦੀ ਕਮਾਈ ਦੇ, ਇੱਕ ਤਾਂ ਤੇਲ ਤੇ ਇੱਕ ਜੀਐਸਟੀ। ਤੇ ਕਰਜ਼ਾ ਤਾਂ ਕਹਿੰਦੇ 155 ਲੱਖ ਕਰੋੜ ਹੋ ਗਿਆ ਜੀ, ਜਦੋਂ ਤੋਂ ਮੋਦੀ ਸਾਹਿਬ ਆਏ ਆ ਉਦੋਂ ਬਾਅਦ ਲੱਖ ਕਰੋੜ ਚੱਕ ਲਿਆ। ਤਕਰੀਬਨ ਹਾਂਜੀ 14 ਤੋਂ ਬਾਅਦ ਇਹਨਾਂ ਨੇ ਬਹੁਤ ਜ਼ਿਆਦਾ ਕਰਜ਼ਾ ਚੁੱਕਿਆ ਵਾ। ਤੇ ਤੇਲ ਦੀ ਵੀ ਕਹਾਣੀ ਮੈਂ ਤੁਹਾਨੂੰ ਕੀ ਦੱਸਾਂ, ਜੀ, ਜੀ। ਬੰਗਾਲ ਇਲੈਕਸ਼ਨ ਜਦੋਂ ਹੋਇਆ ਸੀ ਲਾਸਟ ਵਾਰੀ, ਉਸ ਤੋਂ ਪਹਿਲਾਂ ਤੇਲ ਦੀਆਂ ਕੀਮਤਾਂ 'ਚ ਵਾਧਾ ਘਾਟਾ ਹੋਇਆ। ਉਸ ਤੋਂ ਬਾਅਦ ਤੇਲ ਦੀਆਂ ਕੀਮਤਾਂ ਜਿਹੜੀਆਂ ਸਥਿਰ ਨੇ। ਅੱਜ ਦੀ ਤਾਰੀਖ ਦੇ ਵਿੱਚ ਤੁਸੀਂ ਤੇਲ ਦੀ ਗੱਲ ਛੇੜੀ ਆ, ਤੇ ਬਈ ਮੇਰੀ ਕਿੱਕ ਵੱਜ ਗਈ, ਕਿਉਂਕਿ ਤੇਲ ਅਸੀਂ ਡੇਲੀ ਪਵਾਉਂਦੇ ਆ ਸਕੂਟਰ ਮੋਟਰਸਾਈਕਲ ਦੇ ਵਿੱਚ। ਤੁਸੀਂ ਇੱਕ ਕੰਪਨੀ ਦਾ ਹੀ ਮੈਂ ਤੁਹਾਨੂੰ ਅੰਕੜਾ ਦੇ ਦਿੰਦਾ, ਇੰਡੀਅਨ ਆਇਲ ਕਾਰਪੋਰੇਸ਼ਨ ਹੈ ਜਿਹੜੀ IOC, ਉਹਦਾ 23-24 ਦਾ ਪਹਿਲੇ 9 ਮਹੀਨਿਆਂ ਦਾ ਸ਼ੁੱਧ ਮੁਨਾਫਾ ਪਤਾ ਕਿੰਨਾ ਹੈ ਜੀ? 34,781 ਕਰੋੜ। 34,000 ਮਤਲਬ ਪਹਿਲੇ ਸਾਲ, ਹਾਂਜੀ 34,000 ਯਾਨੀ ਆਲਮੋਸਟ 35,000 ਕਰੋੜ। ਤੇ ਸਾਲ ਪੂਰਾ ਜਦੋਂ ਹੋਇਆ ਤੇ ਉਦੋਂ ਤੇ 50,000 ਕਰੋੜ ਨੂੰ ਨੇ ਹੱਥ ਮਾਰ ਦੇਣਾ। ਤਾਂ ਤੁਸੀਂ ਹਿਸਾਬ ਲਾ ਲਓ ਕਿ 7 ਅਪ੍ਰੈਲ 22 ਤੋਂ ਬਾਅਦ ਸਰਕਾਰੀ ਤੇਲ ਕੰਪਨੀਆਂ ਨੇ ਕਦੇ ਤੇਲ ਦੀਆਂ ਕੀਮਤਾਂ 'ਚ ਕਟੌਤੀ ਨਹੀਂ ਕੀਤੀ, ਜਦ ਕਿ ਉਦੋਂ $114 ਪ੍ਰਤੀ ਬੈਰਲ ਕੀਮਤ ਸੀ, ਜਿੰਨੀ ਕੁ ਮੈਨੂੰ ਯਾਦ ਹੈ, ਕਿਉਂਕਿ ਬੰਗਾਲ ਇਲੈਕਸ਼ਨ ਸੀਗਾ ਨਾ। ਤੇ ਅੱਜ ਦੀ ਤਾਰੀਖ ਦੇ ਵਿੱਚ ਜੇ ਤੁਸੀਂ ਐਵਰੇਜ ਦੇਖੋਗੇ ਤੇ $75 ਤੋਂ $80 ਪ੍ਰਤੀ ਬੈਰਲ ਆ। ਤਾਂ ਮਤਲਬ ਕਿ ਅੱਜ ਮੋਟਾ ਮੇਰਾ ਅੰਦਾਜ਼ਾ ਹੈ ਕਿ ਜਿਹੜੀਆਂ ਇਹ ਤੇਲ ਕੰਪਨੀਆਂ ਨੇ ਪੈਟਰੋਲ ਤੇ ਘੱਟੋ ਘੱਟ 12 ਰੁਪਏ ਤੇ ਡੀਜ਼ਲ ਤੇ 7-8 ਰੁਪਏ ਕਮਾਈ ਕਰ ਰਹੀਆਂ ਨੇ। ਯਾਨੀ ਜੇ ਚਾਹਣ ਤਾਂ ਘੱਟੋ ਘੱਟ ਐਟਲੀਸਟ 5-7 ਰੁਪਏ ਦਾ ਮਤਲਬ ਕਿ ਕਿਸੇ ਵੀ ਮੌਕੇ ਤੇ ਜਾ ਕੇ ਗਾਹਕ ਨੂੰ ਫਾਇਦਾ ਪਹੁੰਚਾਇਆ ਜਾ ਸਕਦਾ। ਜੀ। ਤੇ ਮਿੰਟੂ ਜੀ, ਚੰਨੀ ਹੋ ਸਕਦੇ ਨੇ ਕਹਿੰਦੇ ਜਲੰਧਰ ਤੋਂ ਉਮੀਦਵਾਰ, ਤੇ ਇਹਨਾਂ ਦਾ ਆਪਸੀ ਮੈਨੂੰ ਲੱਗਦਾ ਤੋੜੋ ਵਿਛੋੜਾ ਤਾਂ ਹੋ ਹੀ ਗਿਆ ਫਿਰ ਇਸ ਹਿਸਾਬ ਨਾਲ, ਤਾਂ ਜੇ ਇਹਨਾਂ ਨੇ ਪਹਿਲਾਂ ਹੀ ਸੀਟਾਂ ਮੰਨਣੀਆਂ ਸ਼ੁਰੂ ਹੋ ਗਈਆਂ ਕਾਂਗਰਸ ਤੇ ਆਪ ਦਾ ਜੀ। ਜੀ ਦੇਖੋ, ਉਹ ਤੇ ਤਕਰੀਬਨ ਸਾਫ਼ ਹੈ ਕਿ ਕਾਂਗਰਸ ਨੇ ਆਪਣੀਆਂ ਕਮੇਟੀਆਂ ਦਾ ਗਠਨ ਕਰ ਲਿਆ, ਜੋ ਕੰਪੇਨ ਵਗੈਰਾ ਕਰਨੀ ਹੁੰਦੀ ਹੈ ਉਹਦੇ ਵਾਸਤੇ।
ਤੇ ਦੂਸਰੇ ਪਾਸੇ ਮਾਨ ਸਾਹਿਬ ਨੇ ਤੁਹਾਨੂੰ ਪਤਾ ਹੀ ਆ, ਉਹਨਾਂ ਨੇ ਤਾਂ ਕਹਿ ਹੀ ਦਿੱਤਾ ਸੀਗਾ ਕਿ 13-0 ਕਿ ਅਸੀਂ ਤੇ 39 ਜਿਹੜੇ ਆ ਉਹ ਉਮੀਦਵਾਰਾਂ ਦੇ ਨਾਂ ਵੀ ਫਾਈਨਲ ਕਰਕੇ ਉੱਤੇ ਖਿਲਾ ਦਿੱਤੇ ਆ। ਪਰ ਇਸ ਦਰਮਿਆਨ ਕੀ ਹੋਇਆ ਸੀਗਾ ਕਿ ਵੇਖੋ ਸਾਡੇ ਮੁੱਖ ਮੰਤਰੀ ਦੀ ਹੈਸੀਅਤ ਕੀ ਆ, ਵੁਕਤ ਕੀ ਆ, ਗੱਲਾਂ ਨੂੰ ਜਿੰਨਾ ਮਰਜ਼ੀ ਮਤਲਬ ਕਿ ਤੁਸੀਂ ਹੱਥ ਮਾਰੀ ਚਲੋ ਕੋਈ ਫਰਕ ਨਹੀਂ ਪੈਂਦਾ, ਤੁਹਾਡੀ ਵੁਕਤ ਕੀ ਹੁੰਦੀ ਆ, ਵੁਕਤ ਇਹਨਾਂ ਚੀਜ਼ਾਂ ਤੋਂ ਦੀਦੀ ਆ। ਇਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਮਤਲਬ ਕਿ ਦੁਪਹਿਰੇ ਤੇ ਸ਼ਾਮ ਨੂੰ ਸੰਦੀਪ ਪਾਠਕ ਨੇ ਕਿਹਾ ਕਿ ਨਹੀਂ ਸਾਡੀ ਹਾਲੇ ਗੱਲਬਾਤ ਜਾਰੀ ਹੈ ਸੀਟ ਸ਼ੇਅਰਿੰਗ ਨੂੰ। ਇਹ ਹੈਸੀਅਤ ਹੈ ਮੁੱਖ ਮੰਤਰੀ ਦੀ। ਮਤਲਬ ਕਿ ਇੱਕ ਛੱਤੀਸਗੜ੍ਹ ਦੇ ਵਿੱਚੋਂ ਆਇਆ, ਇੱਥੋਂ ਰਾਜ ਸਭਾ ਚ ਗਿਆ ਮੈਂਬਰ ਮੁੱਖ ਮੰਤਰੀ ਦੀ ਗੱਲ ਕੱਟ ਕੇ ਕਹਿੰਦਾ ਕਿ ਨਹੀਂ ਸਾਡੀ ਗੱਲ ਚੱਲਦੀ ਪਈ ਹੈ। ਤਾਂ ਤੁਸੀਂ ਸੋਚ ਸਕਦੇ ਹੋ ਕਿ ਪੋਜੀਸ਼ਨ ਕਿੱਥੇ ਹੋਊਗਾ। ਖੈਰ ਕਾਂਗਰਸ ਦਾ ਧੜਾ ਤਾਂ ਦੇਖੋ ਜਿਵੇਂ ਕਹਿ ਲਈਏ ਨਾ ਕਿ ਦਿਲ ਬਾਗੋ ਬਾਗ ਸੋਹਣਿਆ, ਗੀਤ ਆਇਆ ਸੀ ਨਾ, ਕੀ ਹਾਲ ਸੋਹਣੀਏ ਤੇਰੀ ਤੇ ਬਾਗੋ ਬਾਗ ਸੋਹਣਿਆ। ਇਹ ਤੇ ਸਗੋਂ ਉਸ ਬਿਆਨ ਦੇ ਨਾਲ ਬਾਗੋ ਬਾਗ ਹੋਏ ਕਿ ਚਲੋ ਵਧੀਆ, ਕਿਉਂਕਿ ਇਹ ਸਾਫ਼ ਹੈ ਜੇ ਤੁਸੀਂ ਸਮੀਕਰਨ ਦੇਖੋਗੇ ਨਾ, ਜਿਸ ਤਰ੍ਹਾਂ ਦਾ ਵੋਟ ਪਰਸੈਂਟ ਹੈ ਆਮ ਆਦਮੀ ਪਾਰਟੀ ਦਾ ਤਕਰੀਬਨ 42% ਜੇ ਮੈਂ ਨਹੀਂ ਭੁੱਲਦਾ ਵਿਧਾਨ ਸਭਾ ਦਾ, ਤਾਂ ਜਿਹੜੀ ਕਾਂਗਰਸ ਜਿਹੜੀ ਆ ਉਹ ਕਾਫੀ ਹੇਠਾਂ ਖਿਸਕ ਕੇ ਆ ਗਈ। ਹੁਣ ਮਤਲਬ ਕਿ ਗੱਲ ਕੀ ਹੈ ਕਿ ਕਾਂਗਰਸ ਨੂੰ ਪਤਾ ਹੈ ਕਿ ਇਸ ਤੋਂ ਬਾਅਦ ਇਹ ਸਾਡਾ ਮਤਲਬ ਕਿ ਹਾਸ਼ੀਏ ਵਾਲਾ ਪੁਆਇੰਟ ਆ ਗਿਆ, ਇਹ ਤੋਂ ਗਾਂ ਹੀ ਅਸੀਂ ਵਧਣਾ। ਪਰ ਜੇਕਰ ਇਹ ਮਤਲਬ ਆਪਸ ਦੇ ਵਿੱਚ ਅਲਾਈਅੰਸ ਕਰਦੇ ਆ ਤਾਂ ਉਹਦਾ ਸਿੱਧਾ ਫਾਇਦਾ ਜਿਹੜਾ ਸਵਿੰਗ ਹੁੰਦਾ ਵੋਟ ਆ, ਉਹਦਾ ਸਿੱਧਾ ਫਾਇਦਾ ਅਕਾਲੀਆਂ ਨੂੰ। ਜੀ ਜੀ, ਅਕਾਲੀ ਇਸੇ ਕਰਕੇ ਹੀ ਇੰਤਜ਼ਾਰ 'ਚ ਬੈਠੇ ਸਨ ਕਿ ਇਹਨਾਂ ਦਾ ਗੱਠਜੋੜ ਹੋ ਜਾਵੇ। ਉਹਨਾਂ ਨੇ ਕਦੇ ਬਹੁਤੀ ਤੁਸੀਂ ਦੇਖੋ ਕਿ ਸਖਤ ਟਿੱਪਣੀ ਵੀ ਨਹੀਂ ਸੀ ਕੀਤੀ ਅਕਾਲੀਆਂ ਨੇ, ਤਾਂ ਮਤਲਬ ਕਿ ਸਹਿੰਦੀ ਜੀ ਟਿੱਪਣੀ ਕਰਦੇ ਨੇ। ਤਾਂ ਇਹਦਾ ਫਾਇਦਾ ਜਿਹੜਾ ਉਹ ਅਕਾਲੀਆਂ ਨੂੰ ਹੋਣ ਜਾ ਰਿਹਾ ਸੀ, ਕਿਉਂਕਿ ਭਾਜਪਾ ਗੇਮ 'ਚ ਨਹੀਂ ਹੈ ਨਾ, ਨਹੀਂ ਤਾਂ ਆਪਾਂ ਉਹਨੂੰ ਵੀ ਵਿੱਚ ਭਾਜਪਾ, ਹਾਂ ਠੀਕ ਹੈ ਭਾਜਪਾ ਨੂੰ ਵੀ ਫਾਇਦਾ ਹੁੰਦਾ ਇੰਨਾ ਜ਼ਿਆਦਾ ਨਾ। ਸੋ ਇਹ ਗੱਲ ਜਿਹੜੀ ਆ ਲੋਕਲ ਇਕਾਈ ਕੋਈ ਵੀ ਉਹ ਸਮਝਦੀ ਹੁੰਦੀ ਹੈ ਕਿ ਜੇ ਅਸੀਂ ਰਲਦੇ ਆ ਤਾਂ ਜਿਹੜੀ ਵੋਟ ਨੇ ਆ ਕੇ, ਹਾਂਜੀ ਜਿਹੜੀ ਵੋਟ ਨੇ ਆ ਕੇ ਸਾਡੇ ਨਾਲ ਜੁੜਨਾ ਉਹ ਨਹੀਂ ਜੁੜੇਗੀ। ਹੁਣ ਆਮ ਆਦਮੀ ਪਾਰਟੀ ਨੇ ਤਾਂ ਤਕਰੀਬਨ ਪੀਕ ਹਾਸਲ ਕਰ ਲਿਆ, ਮੈਂ ਤੁਹਾਨੂੰ ਦੱਸਾਂ ਇਹਦੋਂ ਵੱਧ ਵੋਟ ਸ਼ੇਅਰ ਹੋ ਵੀ ਨਹੀਂ ਸਕਦਾ ਉਹਨਾਂ ਦਾ, ਇਹਦੋਂ ਵੱਧ ਸੀਟਾਂ ਆ ਵੀ ਨਹੀਂ ਸਕਦੀਆਂ। ਤਾਂ ਕਾਂਗਰਸ ਉਸ ਗੱਲ ਤੇ ਉਹਨੂੰ ਪਤਾ ਹੈ ਕਿ ਦੂਜਾ ਫਾਇਦਾ ਜਿਹੜਾ ਹੈ ਉਹ ਸਾਨੂੰ ਹੀ ਮਿਲ ਸਕਦਾ ਹੈ। ਹੁਣ ਜਿਹੜੀ ਗੱਲ ਹੈ ਕਿ ਇਹ ਕਾਂਗਰਸੀਆਂ ਦੀ ਉਹ ਖੁਸ਼ ਨੇ ਇਸ ਬਿਆਨ ਤੋਂ ਕਿ ਮਾਨ ਸਾਹਿਬ ਨੇ ਆਪ ਹੀ ਕਹਿ ਦਿੱਤਾ। ਹੁਣ ਅਸੀਂ ਗੱਲ ਆਪਦੀ ਠੋਕ ਕੇ ਵੀ ਕਹਿ ਸਕਦੇ ਹਾਂ ਕਿ ਇਹ ਬੰਦਾ ਤਾਂ 13-0 ਕਰੀ ਬੈਠਾ ਪਹਿਲਾਂ, ਤੇ ਅਸੀਂ ਤਾਂ ਹੁਣ ਦੂਸਰੇ ਪਾਸੇ ਫਿਰ ਇਹਨਾਂ ਨੇ ਜਿਵੇਂ ਤੁਸੀਂ ਕਿਹਾ ਬਿਲਕੁਲ ਬੰਦੇ ਲੱਭਣੇ ਸ਼ੁਰੂ ਕਰ ਦਿੱਤੇ। ਜਲੰਧਰ ਗਏ ਸਭ ਤੋਂ ਪਹਿਲਾਂ, ਰੋਪੜ ਗਏ, ਹਾਲਾਂਕਿ ਹਰੇਕ ਥਾਂ ਇਹਨਾਂ ਦੀ ਲੜਾਈ ਨਾਲ ਹੀ ਗਈ ਆ। ਜੀ ਜੀ, ਹੁਣ ਜਲੰਧਰ ਦੇ ਵਿੱਚ ਜਦੋਂ ਇਹਨਾਂ ਨੇ ਵੇਖਿਆ ਆਸਾ ਪਾਸਾ ਤੇ ਚੌਧਰੀ ਸਾਹਿਬ ਦੇ ਜਿਹੜੇ ਹੈਗੇ ਸਨ ਸੁਪਤਨੀ, ਉਹ ਤੇ ਤੁਹਾਨੂੰ ਪਤਾ ਹੀ ਆ ਉਹ ਚੋਣ ਲੜੇ ਸਨ, ਗੱਲ ਨਹੀਂ ਬਣੀ। ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਸਨ ਤੇ ਇਹਨਾਂ ਨੇ ਆਦਮਪੁਰੇ ਵਾਲੀ ਸਾਈਡ ਬੜੇ ਗੇੜੇ ਮਾਰੇ ਸੀ, ਤੁਹਾਨੂੰ ਯਾਦ ਹੋਵੇਗਾ। ਇਹਨਾਂ ਨੇ ਖਾਸਾ ਪੈਸਾ ਉੱਥੇ ਦਿੱਤਾ ਸੀਗਾ ਤੇ ਇਹਨਾਂ ਨੇ ਇੱਥੋਂ ਤੱਕ ਆਖਿਆ ਸੀਗਾ ਕਿ ਕਿਆ ਗੱਲ ਕਰਤੀ ਯਾਰ, ਮੈਂ ਵੀ ਤਾਂ ਦੁਆਬੇ ਦਾ ਪੁੱਤ ਆ। ਮਤਲਬ ਕਿਉਂਕਿ ਉੱਥੇ ਤੁਹਾਨੂੰ ਪਤਾ ਹੈ ਕਿ ਐਸੀ ਭਾਈਚਾਰੇ ਦੀ ਵੋਟ ਹੈਗੀ ਆ, ਗਾੜਾ ਹੈ। ਤਾਂ ਇਹਨਾਂ ਨੇ ਜਿਹੜਾ ਜਾ ਕੇ ਚੰਨੀ ਸਾਹਿਬ ਨੇ ਇਹ ਕਿਹਾ ਸੀਗਾ ਕਿ ਮੈਂ ਵੀ ਤੇ ਤੁਹਾਡਾ ਹੀ ਪੁੱਤ ਆ, ਇਹ ਆਪਣੇ ਆਪ ਦੇ ਵਿੱਚ ਉਸ ਵੇਲੇ ਸੰਕੇਤ ਸੀ ਕਿ ਸ਼ਾਇਦ ਚੰਨੀ ਸਾਹਿਬ ਤਿਆਰੀ ਕਰ ਰਹੇ ਨੇ ਕਿ ਦੁਆਬੇ ਦੀ ਕਿਸੇ ਸੀਟ ਤੋਂ ਲੜਿਆ ਜਾਵੇ। ਤੇ ਉਦੋਂ ਚਰਚਾਵਾਂ ਵੀ ਸਨ ਕਿ ਸ਼ਾਇਦ ਆਦਮਪੁਰਾ ਵਗੈਰਾ ਇਹਨਾਂ ਸੀਟਾਂ ਚੋਂ ਕਿਸੇ ਇੱਕ ਸੀਟ ਤੇ ਕੋਈ ਮਤਲਬ ਕਿ ਚੰਨੀ ਸਾਹਿਬ ਦਾ ਗੁਣਾ ਪੈ ਸਕਦਾ। ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਹੋਇਆ ਉਲਟ, ਤੇ ਚੰਨੀ ਸਾਹਿਬ ਦੇ ਨਾਲ ਤੇ ਬਿਲਕੁਲ ਉਲਟਾ ਪੁਲਟਾ ਹੋ ਗਿਆ। ਹੁਣ ਇਹ ਆ ਕਿ ਜਲੰਧਰ ਦੀ ਚੋਣ ਜਿਹੜੀ ਹੈ ਉਹ ਬੜੀ ਮਹੱਤਵਪੂਰਨ ਹੈ, ਕਿਉਂਕਿ ਇਹਨਾਂ ਦਾ ਹੀ ਬੰਦਾ ਆਮ ਆਦਮੀ ਪਾਰਟੀ 'ਚ ਜਾ ਕੇ ਇਹਨਾਂ ਨੂੰ ਹਰਾ ਗਿਆ, ਸੁਸ਼ੀਲ ਰਿੰਕੂ ਦੀ ਟਿਕਟ ਜਿਹੜੀ ਆ ਉਹ ਤੈਅ ਆ ਜੀ ਤਕਰੀਬਨ। ਹੁਣ ਦੂਸਰੇ ਪਾਸੇ ਫਿਰ ਇਹਨਾਂ ਨੇ ਇਹੀ ਸੋਚਿਆ ਕਿ ਚਲੋ ਚੌਧਰੀ ਸੰਤੋਖ ਸਿੰਘ ਦੀ ਜਿਹੜੀ ਪਤਨੀ ਸੀ ਕਰਮਜੀਤ ਕੌਰ, ਉਹਨਾਂ ਨੂੰ ਚਲੋ ਪਰਿਵਾਰ ਦੇ ਤੌਰ ਤੇ ਜੋ ਵੀ ਬਣਦਾ ਸਰਦਾ ਸੀ ਵੀ ਆਪਾਂ ਇੱਕ ਵਾਰੀ ਮਾਣ ਸਨਮਾਨ ਦਿੱਤਾ, ਤਾਂ ਹੁਣ ਇੱਥੇ ਜੇ ਸੁਸ਼ੀਲ ਰਿੰਕੂ ਨੂੰ ਡੇਗਣਾ ਤੇ ਚੰਨੀ ਸਾਹਿਬ ਨੂੰ ਲੈ ਕੇ ਆਓ। ਠੀਕ ਹੈ, ਇਹ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਅੰਦਰ ਖਾਤੇ, ਤੇ ਬਾਕੀ ਹੁਣ ਪਤਾ ਨਹੀਂ ਵੀ ਕੀ ਹੋਵੇ ਕੀ ਨਹੀਂ, ਕਿਉਂਕਿ ਇੱਥੇ ਜਲੰਧਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਕਈ ਧੜੇ ਵੀ ਆ ਕੇ ਬਣ ਜਾਂਦੇ ਨੇ। ਇੱਥੇ ਰਾਣਾ ਧੜਾ ਆ ਜਾਂਦਾ ਹੈ,
ਤੇ ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਵੀ ਹੁਣ ਕਾਫੀ ਸੁਰਖੀਆਂ ਦੇ ਵਿੱਚ ਆ। ਤਾਂ ਤੀਸਰੇ ਪਾਸੇ ਜੇ ਆਪਾਂ ਦੇਖੀਏ ਚੌਧਰੀ ਫੈਮਿਲੀ ਆ ਗਏ, ਮਤਲਬ ਕਿ ਖਾਸੇ ਧੜੇ ਬਣ ਜਾਂਦੇ। ਜੀ ਤਾਂ ਕੀ ਉਹਦੇ ਤੇ ਜੇ ਆਪਾਂ ਸਾਰਾ ਕੁਝ ਦੇਖੀਏ, ਕਿਉਂਕਿ ਉੱਥੇ ਵਾਹਵਾ ਆ ਗਏ ਨਾ ਲੀਡਰ, ਹੈਨਰੀ ਪਰਿਵਾਰ ਵੀ ਆ ਗਿਆ, ਗਾਂ ਇਹਨਾਂ ਦੇ ਗਾਂ ਹੋਰ ਆ ਗਏ ਕੋਟਲੀ ਵਰਗੇ। ਸੋ ਇਹ ਸਾਰਾ ਕੁਝ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਕੀ ਚੰਨੀ ਸਾਹਿਬ ਤੇ ਸਹਿਮਤੀ ਬਣਦੀ ਹੈ। ਜੇ ਚੰਨੀ ਸਾਹਿਬ ਤੇ ਸਹਿਮਤੀ ਬਣਦੀ ਆ ਤਾਂ ਮੇਰੇ ਖਿਆਲ ਦੇ ਨਾਲ ਉੱਥੇ ਮੁਕਾਬਲਾ ਵਧੀਆ ਬਣ ਜਾਏਗਾ। ਮੁਕਾਬਲਾ ਜਲੰਧਰ ਦਾ ਵੀ ਵਧੀਆ ਤੋਂ ਭਾਵ ਇਹ ਹੈ ਕਿ ਇੰਟਰਸਟ ਲੋਕਾਂ ਦਾ ਜਿਹੜਾ ਉਹਦੇ 'ਚ ਚਲੇ ਜਾਏਗਾ, ਕਿਉਂਕਿ ਚੰਨੀ ਸਾਹਿਬ ਆਪਣੇ ਆਪ ਦੇ ਵਿੱਚ ਹਜੇ ਵੀ ਫਿਗਰ ਹੈਗੇ ਆ। ਤੁਸੀਂ ਨਾ ਉੱਥੋਂ ਦੇ ਹਲਕੇ ਦਾ ਜਾਂ ਉੱਥੋਂ ਦੇ ਸਿਆਸੀ ਸਮੀਕਰਨਾਂ ਦਾ ਜ਼ਿਕਰ ਕੀਤਾ। ਰਾਣੇ ਨੇ ਤਾਂ ਤੁਹਾਨੂੰ ਪਤਾ ਆਪਦੇ ਮੁੰਡੇ ਨੂੰ ਅੱਡ ਲੜਾ ਲਿਆ ਸੀਗਾ, ਤੇ ਸੁਖਪਾਲ ਖਹਿਰਾ ਨਾਲ ਤਾਂ ਅਸਲੀ ਇਸ ਕਰਕੇ, ਹਾਂਜੀ, ਤੇ ਇਸ ਕਰਕੇ ਵੀ ਤੂੰ ਉਹ ਕਹਿੰਦੇ ਤੂੰ ਆਪਦਾ ਬੰਦਾ ਕਾਂਗਰਸੀ ਉਮੀਦਵਾਰ ਦੇ ਵਿਰੁੱਧ ਲੜਾਤਾ। ਜੀ ਨਹੀਂ, ਉਹ ਦੇਖੋ ਸੁਲਤਾਨਪੁਰ ਲੋਧੀ ਜਿਹੜਾ ਸੀਗਾ ਨਾ, ਮੇਨ ਟਸਲ ਸੀ ਚੀਮੇ ਨਾਲ। ਜੀ ਚੀਮਾ ਚੀਮਾ ਸੀਗਾ, ਨਵਤੇਜ ਚੀਮਾ, ਉਹ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਪਿੱਛੇ ਜਿਹੜਾ ਮਜੀਠੀਏ ਦੇ ਸੁਪਤਨੀ ਦਾ ਕਥਿਤ ਸਮਨ ਬੜਾ ਜ਼ਿਆਦਾ ਚਰਚਿਤ ਹੋਇਆ ਸੀਗਾ। ਉਹ ਸਮਨ ਵੀ ਆਪਣੇ ਕੋਲ ਹੈਗਾ ਸਾਰਾ, ਜਿਹੜਾ ਕੋਰਟ ਦਾ ਸਮਨ ਹੈ, ਉਹਦੇ ਵਿੱਚ ਚੀਮੇ ਦਾ ਵੀ ਨਾਮ ਹੈ। ਠੀਕ ਹੈ ਜੀ, ਇੱਥੋਂ ਤੱਕ ਮਤਲਬ ਕਿ ਪੋਲੀਟੀਸ਼ੀਅਨ ਦੇ ਤੌਰ ਤੇ। ਤਾਂ ਉਹਨਾਂ ਦੀ ਟਸਲ ਆਪਸ ਦੇ ਵਿੱਚ ਸੀ। ਮੈਨੂੰ ਯਾਦ ਆ ਬੜੀ ਭਖਵੀਂ ਬਹਿਸ ਚੱਲ ਰਹੀ ਸੀਗੀ ਟੈਲੀਵਿਜ਼ਨ ਤੇ ਨਵਤੇਜ ਚੀਮਾ ਵੀ ਆਇਆ ਹੋਇਆ ਸੀ ਤੇ ਰਾਣੇ ਨੂੰ ਵੀ ਲੈ ਲਿਆ। ਰਾਣੇ ਨੇ ਉਦਣ ਹੀ ਦਾੜੀ ਤੇ ਹੱਥ ਮਾਰ ਕੇ, ਮੁੱਛ ਤੇ ਹੱਥ ਮਾਰ ਕੇ ਆਖਿਆ ਸੀ, ਓਏ ਤੇਜੀ ਓਏ, ਤੈਨੂੰ ਜਿੱਤਣ ਨਹੀਂ ਹੋ ਦੇਣਾ, ਠੀਕ ਆ, ਤੈਨੂੰ ਮੈਂ ਹਰਾਉਣਾ ਹੀ। ਮਤਲਬ ਕਿ ਉੱਥੇ ਹਲਕੇ 'ਚ ਇਹਨਾਂ ਦੀ ਨਾ ਚੱਲਦੀ ਸਰਕਾਰ ਦੇ ਦੌਰਾਨ ਹੀ ਇਹਨਾਂ ਦੀ ਆਪਸ ਦੇ ਵਿੱਚ ਟਸਲ ਚੱਲ ਪਈ ਸੀ, ਕਿਉਂਕਿ ਰਾਣਾ ਧੜਾ ਜਿਹੜਾ ਉਹ ਮਤਲਬ ਕਿ ਕਪੂਰਥਲਾ ਤੇ ਹੀ ਨਹੀਂ ਇਕੱਲਾ, ਆਪਾਂ ਜੇ ਦੇਖੀਏ ਸੁਲਤਾਨਪੁਰ ਜਾਂ ਜਲੰਧਰ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉੱਥੇ ਵੀ ਅਸਰ ਪਾਉਂਦਾ ਹੈ, ਕਾਰੋਬਾਰੀ ਜੂ ਹੈ। ਤਾਂ ਫਿਰ ਨਵਤੇਜ ਚੀਮਾ ਨੂੰ ਹਰਾ ਕੇ ਆਪਣੀ ਗੱਲ ਸਹੀ ਸਿੱਧ ਕੀਤੀ। ਇਹ ਜਿੱਦ ਸੀ। ਉਹਨੇ ਕਿਹਾ ਸੀ ਮੈਂ ਆਪਣਾ ਮੁੰਡਾ ਮਤਲਬ ਕਿ ਆਜ਼ਾਦ ਖਿਲਾ ਰਿਹਾ, ਉਹ ਆਜ਼ਾਦ ਜਿੱਤ ਕੇ ਕਿਸੇ ਪਾਰਟੀ 'ਚ ਨਹੀਂ ਜਾਏਗਾ। ਪਰ ਇਹ ਤੇ ਹੈ ਹੀ ਹੈ ਨਾ ਕਿ ਚੰਨੀ ਸਾਹਿਬ ਜਾਂ ਰਾਣਾ ਸਾਹਿਬ, ਇਹ ਸਾਰਿਆਂ ਦੇ ਪਰਿਵਾਰਾਂ ਨੇ ਜਿਸ ਤਰ੍ਹਾਂ ਕੀਤੀ ਹਿਲਜੁਲ, ਉਹਦੇ ਤੋਂ ਵਾਕਿਆ ਜਿਹੜੇ ਦੂਸਰੇ ਸੀਗੇ ਉਹਨਾਂ ਨੇ ਕਾਫੀ ਇਤਰਾਜ਼ ਕੀਤਾ ਸੀ। ਜੀ, ਕਹਿੰਦੇ ਕਮੇਟੀ ਹੁਣ ਅਕਾਲੀਆਂ ਦੀ ਜ਼ਮੀਨ ਮਜ਼ਬੂਤ ਕਰਨ ਦੇ ਵਿੱਚ ਹੱਥ ਵਟਾਊਗੀ। ਦੇਖੋ ਇਹ ਤੇ ਹੈ ਹੀ ਆ। ਇੱਥੇ ਆਪਾਂ ਦੇਖਦੇ ਹਾਂ ਕਿ ਮੁਕਤਸਰ ਮਾਘੀ ਮੇਲਾ ਹੋਵੇ, ਕਾਨਫਰੰਸ ਹੋਵੇ, ਤੇ ਉੱਥੇ ਵੀ ਐਡੀ ਚੋਟੀ ਦਾ ਜ਼ੋਰ। ਜੇ ਆਪਾਂ ਦੇਖਿਆ ਕਿ ਧਰਨੇ ਮੁਜ਼ਾਹਰੇ ਤੇ ਉੱਥੇ ਵੀ ਲੰਗਰ ਐਸਜੀਪੀਸੀ ਲੈ ਕੇ ਆ ਜਾਂਦੀ ਹੈ ਕਈ ਵਾਰ। ਇਹ ਸਾਫ਼ ਆ। ਹੁਣ ਚਲੋ ਕਈ ਗੱਲਾਂ ਜਿਹੜੀਆਂ ਫਾਰਮੈਲਿਟੀ ਹੁੰਦੀਆਂ, ਕਈ ਗੱਲਾਂ ਜਿਹੜੀਆਂ ਉਹ ਫਿਰ ਰਸਮਾਂ ਨੂੰ ਤੋੜ ਕੇ ਸ਼ਰੇਆਮ ਹੋ ਜਾਂਦੀਆਂ। ਰਾਜਨੀਤਿਕ ਫਰੰਟ ਤੇ ਆਪ ਜਿਹੜੀ ਸਰਕਾਰ ਆ ਉਹਨੂੰ ਜੇ ਕਮਜ਼ੋਰ ਕੀਤਾ ਜਾਣਾ ਹੈ ਤਾਂ ਉਹ ਕਮਜ਼ੋਰ ਕੀਤਾ ਜਾਣਾ ਧਰਾਤਲ ਤੇ ਜਾ ਕੇ। ਠੀਕ ਹੈ ਜੀ। ਇਹ ਚੰਡੀਗੜ੍ਹ ਵਾਲੀ ਪ੍ਰੈਸ ਕਾਨਫਰੰਸ ਪੋਲਿਟਿਕਸ ਜਾਂ ਸੋਸ਼ਲ ਮੀਡੀਆ ਵਾਲੀ ਪੋਲਿਟਿਕਸ ਜਿਹੜੀ ਹੈ ਨਾ, ਉਹ ਨਹੀਂ ਚੱਲ ਸਕਦੀ। ਤਾਂ ਪਿੰਡਾਂ ਦੇ ਵਿੱਚ ਕੀ ਹੈ ਕਿ ਦੇਖੋ ਐਸਜੀਪੀਸੀ ਹੈ ਜਿਹੜੀ ਉਹ ਜਾ ਸਕਦੀ ਹੈ, ਪਿੰਡਾਂ ਦੇ ਵਿੱਚ ਐਸਜੀਪੀਸੀ ਬਹੁਤ ਹੱਦ ਤੱਕ ਜਾ ਸਕਦੀ ਹੈ। ਅਕਾਲੀਆਂ ਦਾ ਕੈਡਰ ਹਾਲੇ ਵੀ ਪਿੰਡਾਂ 'ਚ ਹੈਗਾ। ਸੋ ਇਹਨਾਂ ਦਾ ਮਤਲਬ ਕਿ ਇਹੀ ਮੰਨਣਾ ਹੈ ਕਿ ਜਿੱਦਾਂ ਹੁਣ ਜੇ ਤੁਸੀਂ ਵੇਖੋਗੇ, ਇੱਕ ਮੈਂ ਤੁਹਾਨੂੰ ਮਿਸਾਲ ਦੇਣਾ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਬੜੀ ਮੰਦਭਾਗੀ ਘਟਨਾ ਵਾਪਰੀ, ਗੁਰੂ ਘਰ ਦੇ ਵਿੱਚ ਪੁਲਿਸ ਕਰਮਚਾਰੀ ਮਾਰਿਆ ਗਿਆ, ਬਹੁਤ ਮੰਦਭਾਗੀ ਗੱਲ। ਹਾਂਜੀ, ਤਾਂ ਉੱਥੇ ਕੀ ਕੀਤਾ ਐਸਜੀਪੀਸੀ ਨੇ? ਐਸਜੀਪੀਸੀ ਨੇ ਉੱਥੇ ਇੱਕ ਆਪਣੀ ਜਾਂਚ ਪੜਤਾਲ ਕਰਕੇ ਤੇ ਸਿੱਟਾ ਇਹ ਕੱਢਿਆ ਕਿ ਇਸ ਘਟਨਾ ਵਾਸਤੇ ਜ਼ਿੰਮੇਵਾਰ ਹੈ ਪੰਜਾਬ ਦਾ ਮੁੱਖ ਮੰਤਰੀ। ਠੀਕ ਹੈ ਜੀ। ਠੀਕ ਹੈ ਜੀ। ਹੁਣ ਕਮਾਲ ਦੀ ਗੱਲ ਇਹ ਹੈ ਕਿ ਜੇ ਇੱਕ ਮੁੱਖ ਮੰਤਰੀ ਇਸ ਘਟਨਾ ਵਾਸਤੇ ਜ਼ਿੰਮੇਵਾਰ ਹੈ ਤਾਂ ਬਹਿਬਲ ਵਾਸਤੇ ਜਾਂ ਕੋਟਕਪੂਰਾ ਵਾਸਤੇ ਫਿਰ ਜਾਂ ਬੇਅਦਬੀਆਂ ਵਾਸਤੇ ਉਸ ਵੇਲੇ ਦਾ ਤਤਕਾਲੀ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਕਿਉਂ ਨਹੀਂ? ਤੇ ਦੂਜੀ ਗੱਲ ਕਿ ਜਦ ਇਹ ਰਿਪੋਰਟ ਆਈ ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਤੁਹਾਨੂੰ ਯਾਦ ਹੋਣਾ ਫਗਵਾੜਾ ਦੇ ਵਿੱਚ ਰਮਨਦੀਪ ਸਿੰਘ ਮੰਗੂ ਮੱਠ ਨੇ ਬੜਾ ਗੁਨਾਹ ਕੀਤਾ ਜੀ। ਉਹਨੇ ਉਹ ਮੁੰਡਾ ਮਾਰਤਾ, ਉਹਦੀ ਜਾਂਚ ਪੜਤਾਲ ਚੱਲਦੀ ਪਈ ਆ। ਹੁਣ ਤੁਸੀਂ ਵੇਖੋ ਕਿ ਉੱਥੇ ਕੋਈ ਜਾਂਚ ਪੜਤਾਲ ਨਹੀਂ ਕੀਤੀ ਐਸਜੀਪੀਸੀ ਨੇ ਜੀ ਕਿ ਬਈ ਕੀ ਕਰਨੇ, ਕਿੱਥੋਂ ਯਤੀਮ ਮੁੰਡਾ ਕਿੱਥੋਂ ਲੈ ਕੇ ਆਏ। ਉਹ ਜਿਸ ਤਰ੍ਹਾਂ ਕਹਿ ਰਿਹਾ ਹੈ ਕਿ ਤੁਸੀਂ ਤੇ ਸੁੱਖੀ ਨੇ ਭੇਜਿਆ, ਉਹ ਸਾਰੀਆਂ ਗੱਲਾਂ ਵੈਸੇ ਆਪਾਂ ਕੀਤੀਆਂ, ਤਮਾਮ ਗੱਲਾਂ, ਆਪਾਂ ਰੈਪੀਟੀਸ਼ਨ ਨਹੀਂ ਦੇ ਰਹੇ ਉਸਨੂੰ। ਤਾਂ ਕਹਿਣ ਦਾ ਮਤਲਬ ਕਿ ਉੱਥੇ ਨੇ ਤਾਂ ਸਿਰਫ ਇੱਕ ਘਟਨਾ ਨੂੰ
ਜਾਂਚ ਪੜਤਾਲ ਦੇ ਦਾਇਰੇ 'ਚ ਲੈ ਕੇ ਤੇ ਫਿਰ ਦੋਸ਼ੀ ਠਹਿਰਾ ਕੇ। ਤਾਂ ਇਹਦਾ ਮਤਲਬ ਇਹ ਹੈ ਕਿ ਹੁਣ ਜੇ ਅਕਾਲੀਆਂ ਨੇ ਜਿਵੇਂ ਯਾਤਰਾ ਦਾ ਐਲਾਨ ਕਰ ਦਿੱਤਾ ਹੈ, ਕਿਉਂਕਿ ਜੀ। ਯਾਤਰਾਵਾਂ ਜੇ ਤੁਸੀਂ ਸਿਆਸੀ ਇਤਿਹਾਸ ਨੂੰ ਦੇਖੋਗੇ ਨਾ ਬੜੀਆਂ ਮਹੱਤਵਪੂਰਨ ਰਹਿੰਦੀਆਂ ਨੇ। ਵੈਸੇ ਵੀ ਪ੍ਰਧਾਨ ਜੀ ਵਾਰ-ਵਾਰ ਕਹਿ ਰਹੇ ਨੇ ਸੁਖਬੀਰ ਸਿੰਘ ਬਾਦਲ ਕਿ ਯਾਰ ਕੁਝ ਗਲਤੀਆਂ ਆਪਣੇ ਤੋਂ ਹੋਈਆਂ, ਇਹਨਾਂ ਦੇ ਲੀਡਰ ਵੀ ਮੰਨ ਰਹੇ ਨੇ। ਤਾਂ ਉਹਦੇ ਵਿੱਚ ਫਿਰ ਹੁਣ ਕਮੇਟੀ ਜਿਹੜੀ ਆ ਉਹ ਇੱਕ ਅਸਰ ਪਾ ਸਕਦੀ ਆ। ਵੈਸੇ ਵੀ ਜੇ ਤੁਸੀਂ ਦੇਖੋਗੇ ਮਾਝੇ ਦੇ ਵਿੱਚ ਤੇ ਇਹਨਾਂ ਦੇ ਕਰਮਚਾਰੀ ਬਹੁਤ ਨੇ, ਬਹੁਤ ਮਿਲ ਜਾਣਗੇ ਤੁਹਾਨੂੰ ਪਿੰਡਾਂ 'ਚ। ਤੇ ਦੂਜੀ ਆ ਕਿ ਗੁਰੂ ਘਰ ਪਿੰਡਾਂ 'ਚ ਵੀ ਬਹੁਤ ਨੇ, ਮਾਲਵੇ 'ਚ ਵੀ ਹੈਗੇ ਨੇ ਐਸਜੀਪੀਸੀ ਦੇ ਪ੍ਰਬੰਧ ਹੇਠ। ਤੇ ਤੀਜੀ ਗੱਲ ਇਹ ਕਿ ਹਾਲੇ ਵੀ ਮਤਲਬ ਕਿ ਐਸਜੀਪੀਸੀ ਨੂੰ ਇੱਕ ਸਿੱਖਾਂ ਦੀ ਸਤਿਕਾਰਤ ਸੰਸਥਾ ਵਜੋਂ ਤੇ ਜਾਣਿਆ ਹੀ ਜਾਂਦਾ ਹੈ ਨਾ। ਠੀਕ ਆ, ਉਹ ਕੁਝ ਚੀਜ਼ਾਂ ਪ੍ਰਬੰਧ ਦੇ ਵਿੱਚ, ਨਿਜ਼ਾਮ ਦੇ ਵਿੱਚ ਜਿਹੜੀਆਂ ਨੇ ਉਹ ਕਮੀ ਪੇਸ਼ੀ ਦਾ ਸ਼ਿਕਾਰ ਹੁੰਦੀਆਂ ਨੇ ਤੇ ਉਹਨਾਂ ਦੀ ਆਲੋਚਨਾ ਵੀ ਹੁੰਦੀ। ਸੋ ਇਸ ਕਰਕੇ ਇਹੀ ਇਹਨਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਇੱਕ ਪਾਸੇ ਤਾਂ ਜੇ ਦੇਖੀਏ ਕਿ ਅਕਾਲੀ ਯਾਤਰਾ ਕਰ ਰਹੇ ਹੋਣਗੇ ਤੇ ਦੂਸਰੇ ਪਾਸੇ ਐਸਜੀਪੀਸੀ ਵੀ ਮੈਦਾਨ 'ਚ ਉਤਰ ਸਕਦੀ ਆ। ਮਤਲਬ ਕਿ ਖਾਸ ਤੌਰ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੈਗੀਆਂ ਨੇ ਕਿ ਇੱਕ ਪਾਸੇ ਰਾਜਨੀਤਿਕ ਫਰੰਟ ਤੇ ਫਸਾਓ ਤੇ ਦੂਸਰੇ ਪਾਸੇ ਜਿਵੇਂ ਮੈਂ ਕਿਹਾ ਕਿ ਜਿਹੜੀ ਰਿਪੋਰਟ ਵਗੈਰਾ ਕਿ ਅੱਜ ਭਗਵੰਤ ਮਾਨ ਨੇ ਅਜਿਹਾ ਕੀਤਾ, ਕੋਈ ਇੱਕ ਅੱਧੀ ਘਟਨਾ ਕੋਈ ਹੋਰ ਇਸ ਤਰ੍ਹਾਂ ਦੀ ਵੀ ਹੋ ਸਕਦੀ ਹੈ ਜਿਹਦੇ ਤੇ ਇਹ ਜਾ ਕੇ ਤੇ ਧਾਰਮਿਕ ਮੁੱਦਾ ਬਣਾ ਸਕਦੇ ਆ ਕਿ ਦੇਖੋ ਆ ਸਰਕਾਰ ਸੱਚ ਆਪਾਂ ਉਹ ਕਹਿ ਸਕਦੇ ਆ ਜਿਹੜਾ ਇਹਨਾਂ ਨੇ ਉਦੋਂ ਲਿਆਂਦਾ ਸੀ ਸੋਧ ਬਿੱਲ, ਯਾਦ ਹੈ ਨਾ? ਜੀ ਗੁਰੂ ਘਰ ਦੇ ਜਿਹੜਾ ਕੀਰਤਨ ਲਾਈਵ ਕੀਰਤਨ ਗੁਰਦੁਆਰਾ ਜਿਹੜਾ ਮਸਲਾ ਸੀ ਉਹਦੇ ਵਿੱਚ ਅਮੈਂਡਮੈਂਟ ਲਿਆ ਜਿਹਦੇ ਤੇ ਐਸਜੀਪੀਸੀ ਨੇ ਆਖਿਆ ਸੀਗਾ ਕਿ ਸਟੇਟ ਸਰਕਾਰ ਕਰ ਹੀ ਨਹੀਂ ਸਕਦੀ, ਇਹ ਸਿੱਧਾ ਗੁਰੂ ਘਰ ਦੇ ਵਿੱਚ ਦਖਲ ਹੈ। ਤਾਂ ਮਤਲਬ ਕਿ ਇਸ ਤਰ੍ਹਾਂ ਦੇ ਮਸਲਿਆਂ ਨੂੰ ਤੇ ਧਾਰਮਿਕ ਫਰੰਟ ਵੀ ਖੋਲ ਕੇ ਜਿਹੜਾ ਉਠਾਇਆ ਜਾ ਸਕਦਾ। ਜੀ। ਤੇ ਅਗਲੀ ਖਬਰ ਦੇ ਵੱਲ ਵਧ ਗਏ ਤੇ ਗੱਲ ਕਰੀਏ ਭਾਜਪਾ ਦੀ। ਕਹਿੰਦੇ ਭਾਜਪਾ ਪੰਜਾਬ ਦੇ ਵਿੱਚ ਇਕੱਲਿਆਂ ਚੋਣ ਲੜੇਗੀ। ਮਿੰਟੂ ਜੀ। ਹਾਂਜੀ, ਅਕੇਲਾ ਚਲ ਤੇਰਾ ਮੇਲਾ ਪਿੱਛੇ ਛੂਟਾ ਰਾਹੀ ਅਕੇਲਾ ਚਲ। ਤੇ ਗੱਲ ਇਹ ਆ ਕਿ ਇਹ ਹੁਣ ਮੇਲਾ ਦੇ ਪਿੱਛੇ ਛੁੱਟ ਗਿਆ, ਹਾਥੀ ਵਾਲੇ ਤੇ ਤਕੜੀ ਵਾਲੇ ਇਕੱਠੇ ਹੋ ਗਏ ਨੇ। ਕਾਂਗਰਸ ਤੇ ਝਾੜੂ ਉਹ ਅਲੱਗ-ਅਲੱਗ ਲੜਕੇ ਵੀ ਇਕੱਠੇ ਹੀ ਆ ਉੱਤੇ ਤੇ ਇਹਨਾਂ ਦੇ ਨਾਲ ਫਿਰ ਕਿਹਨਾਂ ਨੇ ਹੁਣ ਕਾਮਰੇਡ ਤਾਂ ਹੁਣ ਹੋ ਰਹੇ ਇਹਨਾਂ ਦੇ ਨਾਲ। ਹੋਰ ਚਾਹੁਣਾ ਕੀ ਹੈ? ਤੇ ਫਿਰ ਕੁੱਲ ਮਿਲਾ ਕੇ ਤੇ ਇਹੀ ਹੈ ਜੀ। ਆਖੇ ਪਾਪਾ ਮੈਂ ਰੇਸ ਦੇ ਵਿੱਚੋਂ ਦੂਜੇ ਨੰਬਰ ਤੇ ਆਇਆ ਤੇ ਇਹਨੇ ਆਖਿਆ ਦੌੜੇ ਕਿੰਨੇ? 2 ਹੀ ਸਾਂ। ਤਾਂ ਕੁੱਲ ਮਿਲਾ ਕੇ ਕਹਾਣੀ ਤਾਂ ਉਹੀ ਹੈ ਕਿ ਜਦੋਂ ਰਹੀ ਤੁਸੀਂ ਇਕੱਲੇ ਗਏ ਤੇ ਇਕੱਲੇ ਹੀ ਲੜੋਗੇ। ਤਾਂ ਜਾਖੜ ਸਾਹਿਬ ਨੇ ਐਲਾਨ ਕਰ ਦਿੱਤਾ ਹੈ ਪ੍ਰਵੀਨ ਜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਗੱਠਜੋੜ ਨਹੀਂ ਹੋਏਗਾ, ਅਸੀਂ ਇਕੱਲੇ ਇਲੈਕਸ਼ਨ ਲੜਨ ਜਾ ਰਹੇ ਹਾਂ ਤੇ 13 ਦੀਆਂ 13 ਸੀਟਾਂ ਤੇ ਹੀ ਇਲੈਕਸ਼ਨ ਲੜਿਆ ਜਾਊਗਾ। ਵੈਸੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹਨਾਂ ਨੇ ਵੀ ਪਿਛਲੇ ਦਿਨਾਂ ਦਾ ਚਿੰਤਨ ਮੰਥਨ ਚਰਚਾਵਾਂ ਦਾ ਦੌਰ ਜਿਹੜਾ ਹੈ ਉਹ ਆਰੰਭਿਆ ਹੋਇਆ ਤਾਂ ਕਿ ਉਮੀਦਵਾਰ ਲੱਭੇ ਜਾਣ। ਤਾਂ ਭਾਜਪਾ ਨੇ ਸਾਫ਼ ਕਰ ਦਿੱਤਾ, ਸਪਸ਼ਟ ਕਰ ਦਿੱਤਾ ਤੇ ਲਗਭਗ ਹੁਣ ਤਸਵੀਰ ਆਪਣੇ ਇੱਥੋਂ ਦੇ ਗੱਠਜੋੜਾਂ ਦੇ ਦ੍ਰਿਸ਼ਟਾਂਤ ਦੀ ਤਾਂ ਲਗਭਗ ਸਾਫ਼ ਹੋ ਗਈ ਆ ਕਿ ਅਕਾਲੀ ਜਾਣਗੇ ਬਸਪਾ ਦੇ ਨਾਲ ਹੀ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਆਪਸ ਦੇ ਵਿੱਚ ਤੁਹਾਨੂੰ ਇੱਥੇ ਫਾਈਟ ਕਰਦੇ ਨਜ਼ਰ ਆ ਸਕਦੇ ਆ ਤੇ ਇਹ ਭਾਜਪਾ ਵਾਲੇ ਜਿਹੜੇ ਸਾਹਿਬ ਆ ਇਹ ਇਕੱਲੇ ਹੀ ਜਾਣਗੇ ਤੇ ਸੀਟ ਵੀ ਕੋਈ ਇਕੱਲੀ ਕੋਈ ਇੱਕ ਅੱਧੀ ਕੋਈ ਲੈ ਲੈਣ ਤੇ ਬਹੁਤ ਵੱਡੀ ਗੱਲ ਆ। ਇਹਨਾਂ ਦੇ ਚਾਂਸਸ ਐਤਕੀ ਬਹੁਤ ਮੱਧਮ ਨੇ ਤੇ ਤੁਹਾਨੂੰ ਪਤਾ ਹੀ ਹੈ ਜਾਖੜ ਸਾਹਿਬ ਦੇ ਆਉਣ ਨਾਲ ਤੇ ਸਗੋਂ ਇਹਨਾਂ ਦੀ ਧੜੇਬੰਦੀ ਦੇ ਵਿੱਚ ਉਭਾਰ ਹੋ ਗਿਆ ਕਿਉਂਕਿ ਜਿਹੜੀ ਟਕਸਾਲੀ ਇਹਨਾਂ ਦੀ ਜਮਾਤ ਸੀਗੀ ਉਹ ਕਾਫੀ ਨਾਖੁਸ਼ ਰਹੀ। ਕਈ ਥਾਂ ਤੱਕ ਖੁੱਲ ਕੇ ਨਾਰਾਜ਼ਗੀ ਜਿਹੜੀ ਜ਼ਾਹਰ ਕੀਤੀ ਗਈ ਤਾਂ ਉਮੀਦਵਾਰ ਲੱਭਣ ਦੇ ਵਿੱਚ ਵੀ ਕਿਤੇ ਨਾ ਕਿਤੇ ਦਿੱਕਤ ਆ ਕਿ ਜਿਹੜੇ ਕਿਉਂਕਿ 13 ਦੀਆਂ 13 ਭਾਜਪਾ ਨੇ ਬਹੁਤ ਘੱਟ ਲੜੀਆਂ ਹੀ ਨਹੀਂ। ਮੈਨੂੰ ਤੇ ਲੱਗਦਾ ਜੋ ਅਸੀਂ ਤੇ ਸੁਰਤ ਸੰਭਲੇ ਅਕਾਲੀਆਂ ਦੇ ਨਾਲ ਗੱਠਜੋੜ ਤੋਂ ਬਾਅਦ ਤਾਂ ਨਹੀਂ ਲੜੀਆਂ ਹੀ ਨਹੀਂ। ਤਾਂ ਇਹ ਆ ਨਾ ਕਿ 13 ਸਟਰੋਂਗ ਉਮੀਦਵਾਰ ਜਿਹੜੇ ਆ ਉਹ ਮੈਦਾਨ 'ਚ ਉਤਾਰਨੇ, ਉਹ ਚਿਹਰੇ ਲੱਭਣੇ ਵੀ ਤੇ ਔਖੇ ਆ। ਸੋ ਇਸ ਕਰਕੇ ਪਹਿਲਾ ਚੈਲੰਜ ਤੇ ਆ ਕਿ ਚਿਹਰੇ ਲੱਭੋ ਤੇ ਫਿਰ ਇਹ ਆ ਕਿ ਉਹਨਾਂ ਚਿਹਰਿਆਂ ਨੂੰ ਵੋਟਾਂ ਕਿੰਨੀਆਂ ਪੈਂਦੀਆਂ ਨੇ, ਇਹ ਵੱਡੀ ਗੱਲ ਹੈ। ਸੀਟਾਂ ਤੇ ਜਿਤਾਉਣ ਦੀ ਹੁਣ ਗੱਲ ਬਹੁਤ ਦੂਰ ਦੀ ਆ। ਜੀ ਤੇ ਮਿੰਟੂ ਜੀ ਗੱਲ ਕਰੀਏ ਆਪਾਂ ਜਾਂਦੇ ਪੰਜਾਬ ਸਰਕਾਰ ਨੇ ਕਹਿੰਦੇ ਨਾਰੀਅਲ ਪਾਣੀ ਤੇ ਵੀ ਟੈਕਸ ਲਾਤਾ ਜੀ। ਚਲੋ ਦੇਖੋ ਗੱਲ ਇਹ ਆ ਕਿ ਪੰਜਾਬ ਸਰਕਾਰ ਐਸੀ ਸਰਕਾਰ ਆ ਜਿਹੜੀ ਆ ਕੇ ਵੈਟ ਵਧਾਉਂਦੀ ਹੈ। ਇੰਡੀਆ 'ਚ ਕਿਸੇ ਵੀ ਸਟੇਟ ਨੇ ਵੈਟ ਨਹੀਂ ਸੀ ਵਧਾਇਆ ਤੇਲ ਤੇ, ਤੁਹਾਨੂੰ ਯਾਦ ਹੋਣਾ। ਜੀ ਕੁਛ ਸਟਾਂਪ ਡਿਊਟੀ ਵਗੈਰਾ ਤੇ ਆ ਤੁਹਾਨੂੰ ਪਤਾ ਹੀ ਹੈ। ਇੱਕ ਦਿਨ ਆਪਾਂ ਗੱਲ ਕੀਤੀ ਸੀਗੀ ਕਿ ਭਾਈ
ਪਾਵਰ ਆਫ ਅਟਾਰਨੀ ਵਾਲਾ, ਉਹ ਵੀ ਫੀਸ ਖਿੱਚ ਕੇ ਲੈ ਗਏ ਕਿੱਥੋਂ ਨਾ ਕਿੱਥੋਂ। ਤਾਂ ਮਤਲਬ ਕਿ ਇਸ ਤਰ੍ਹਾਂ ਇਹਨਾਂ ਨੇ ਆਪਣੀ ਉਗਰਾਹੀ ਜਿਹੜੀ ਹੈ ਵਧਾਈ ਹੈ। ਪਰ ਆਹ ਹੁਣ ਕੰਮ ਨਵਾਂ ਹੀ ਕਰ ਦਿੱਤਾ ਹੈ ਕਿ ਦੱਸਦੇ ਆ ਕਿ ਪੰਜਾਬ ਦੇ ਵਿੱਚ ਉਹ ਨਾਰੀਅਲ ਪਾਣੀ ਟੈਕਸ ਹੈ ਜਿਹੜਾ, ਉਹ ਹਰ ਸਾਲ ਦੇਣਾ ਪਵੇਗਾ। ਠੀਕ ਹੈ ਜੀ। ਖਾਸ ਤੌਰ ਤੇ ਸ਼ੁਰੂਆਤ ਕੀਤੀ ਜਾ ਰਹੀ ਹੈ ਮੋਹਾਲੀ ਚ, ਕਹਿੰਦੇ ਉੱਥੇ ਨਾਰੀਅਲ ਪਾਣੀ ਜਿਹੜੇ ਵੇਚਦੇ ਆ ਉਹਨਾਂ ਲੋਕੇਸ਼ਨਾਂ ਨੂੰ ਇਹਨਾਂ ਨੇ ਮਾਰਕ ਕੀਤਾ ਹੈ। 43 ਥਾਵਾਂ ਤੇ ਹੀ ਉਹ ਕਹਿੰਦੇ ਆ ਕਿ ਜੀ ਨਾਰੀਅਲ ਪਾਣੀ ਵੇਚੋਗੇ ਤੇ ਪ੍ਰਤੀ ਥਾਂ 2 ਲੱਖ ਰੁਪਈਆ ਜਿਹੜਾ ਉਹ ਨਿਗਮ ਲਵੇਗਾ। ਮਤਲਬ ਕਿ ਤੇ ਜਿਹੜੀਆਂ ਜਗ੍ਹਾ 43 ਨੂੰ 2 ਨਾਲ ਮਲਟੀਪਲਾਈ ਕਰ ਲਓ ਕਿ ਇੰਨਾ ਮਾਲੀਆ ਇਕੱਠਾ ਕਰਨਗੇ ਕਿ ਜਿਹੜੇ ਉਹ ਕਾਰੋਬਾਰ ਕਰਦੇ ਵਿਚਾਰੇ ਛੋਟੇ ਕਾਰੋਬਾਰੀ ਹੁੰਦੇ ਆ, ਤੁਹਾਨੂੰ ਪਤਾ ਸੜਕਾਂ ਦੇ ਕਿਨਾਰੇ ਤੇ ਨਾਰੀਅਲ ਰੱਖ ਲੈਂਦੇ ਆ, ਤਾਂ ਉਹ ਜਗ੍ਹਾ ਜਿਹੜੀਆਂ ਉਹਨਾਂ ਨੂੰ ਲਾਇਸੈਂਸ ਦੇ ਦੇਣਗੇ। 43 ਜਗ੍ਹਾ ਜਿਹੜੀਆਂ ਉਹ ਇਹਨਾਂ ਨੇ ਮਤਲਬ ਕਿ ਲੋਕੇਟ ਕਰਕੇ ਤੇ ਉਹ ਕਰ ਦਿੱਤੀਆਂ ਨਿਸ਼ਚਿਤ ਕਿ ਇੱਥੇ ਵੇਚੋ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਵਾਂ ਹੁਣ ਟੈਕਸ ਉਗਰਾਉਣ ਦਾ ਉਪਰਾਲਾ ਹੈ ਕਿ ਛੋਟੀਆਂ ਕਾਉਂਸਲਾਂ ਦੇ ਵਿੱਚ ਵੀ ਕਹਿਣਗੇ ਕਿ ਜਿਹੜੇ ਵਿਚਾਰੇ ਛੋਟੇ ਮੋਟੇ ਕਾਰੋਬਾਰੀ ਆ, ਜਿਹੜੇ ਮਸੀਂ 150 ਨਾਰੀਅਲ ਵੇਚਦੇ ਆ, ਕਿ ਉਹਨਾਂ ਤੋਂ ਵੀ ਟੈਕਸ ਉਗਰਾਇਆ ਜਾਏਗਾ। ਵੱਡੀ ਗੱਲ ਆ ਜੀ। ਪਰ ਕਮਾਲ ਦੀ ਗੱਲ ਹੈ ਕਿ ਇਹਨਾਂ ਦਾ ਵਿਧਾਇਕਾਂ ਦਾ ਇਨਕਮ ਟੈਕਸ ਵੀ ਜਨਤਾ ਭਰਦੀ ਪਈ ਆ, ਉਧਰੋਂ ਵੀ ਥੋੜੀ ਕਟੌਤੀ ਕਰਨੀ ਚਾਹੀਦੀ ਹੈ ਕਿ ਇਨਕਮ ਟੈਕਸ ਹੀ ਆਪਣਾ ਆਪ ਭਰ ਲਓ, ਕੁਝ ਉਧਰੋਂ ਵੀ ਬਚਤ ਕਰ ਲਓ। ਕਾਫਲੇ ਤੁਹਾਡੀਆਂ ਗੱਡੀਆਂ ਦੇ, ਤੁਹਾਡੇ ਘਰਾਂ ਦੇ ਜੀਆਂ ਦੇ ਕਾਫਲੇ ਕਿਹੜੇ ਆ, ਕੋਈ ਉਧਰੋਂ ਹੀ ਕਟੌਤੀ ਕਰ ਲਓ। ਤੁਸੀਂ ਤੇ ਨਹਾਉਣ ਵਾਲਾ ਪਾਣੀ ਵੀ ਜਿਹੜਾ ਹੈ ਉਹ ਜਨਤਾ ਦਾ ਵਰਤੀ ਜਾਂਦੇ ਹੋ। ਗੁਸਲਖਾਨੇ ਚ ਨਹਾਈ ਧੋਈ ਕਰਨ ਵਾਲਾ ਵੀ ਪਾਣੀ ਜਿਹੜਾ ਤੁਸੀਂ ਜਨਤਾ ਤੋਂ ਲੈਂਦੇ ਹੋ, ਪੈਸਾ ਜਨਤਾ ਦਿੰਦੀ ਹੈ। ਸੋ ਕੁਝ ਉਧਰੋਂ ਵੀ ਕਟੌਤੀ ਕਰੋ। ਟੈਕਸ ਚਲੋ ਠੀਕ ਹੈ, ਟੈਕਸਾਂ ਦੀ ਵਰਾਈ ਠੀਕ ਹੈ, ਪਰ ਨਾਰੀਅਲ ਪਾਣੀ ਦਾ ਮਤਲਬ ਹੈ ਕਿ ਬਹੁਤ ਛੋਟੇ ਕੰਮਾਂ ਤੇ ਵੀ ਸਰਕਾਰ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਟੈਕਸ ਲਾਏਗੀ। ਜੀ ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਜੀ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।